नवी नवी ਨੂੰ ਬੁਲਾ ਲਓ ਯਾਰ ਨਵੀ ਭਗਤ ਕਿੱਥੇ ਆ ਨਵੀ ਭਗਤ ਹਾਂ ਨਵੀ ਭਗਤ ਪਤਾ ਗਿਆ ਬਾਕੀ ਬੰਦਿਆਂ ਨੂੰ ਮਾਮਾ ਸਿਕੰਦਰ ਆ ਜਾ ਤੇਰਾ ਬਾਰਾ ਜਣਾ ਅੱਜ ਕਿਹਨਾਂ ਨੇ ਕਿੱਥੇ ਆ ਨਵੀ ਆ ਇੱਧਰ नवी इधर आ तू कितने दिन बाद वार्ड नंबर 14 तो काउंसलर है नंगा इधर ਹੋਰ ਬੁਲਾ ਲਓ ਯਾਰ ਬੰਦੇ ਨੂੰ ਬੁਲਾ ਲਓ ਉਹ ਸ਼ਾਮਲ ਤੇ ਕਰ ਲਓ ਜਿਹੜੇ कौन आए नहीं आधा रवि वाले है नहीं फिर उन्होंने आ जाते ਭਾਂਜੇ ਦਾ ਨਾਂ ਕੀ ਸੀ ਚੱਲੀ ਦਾ ਇਹ ਕਰੋੜੀ ਦਾ और होर साथी साहबाना सर इन्हां नूं मैं वैसे ज्वाइन करा गया सी निजामपुरा साहब ये सिटिंग काउंसलर 2 दिन पहला ज्वाइन किया आ जाओ उस तो बाद ही पूरी ज्वाइनिंग है 36 बाहर जाने वाला सुनील धावा उसके हल्के में बहुत बड़ी ज्वाइनिंग है उन्होंने सामने तो कवर करके जाना है वो टाइम थोड़ा और तेरा सा लोल है जसविंदर जी आओ यार मामा सिकंदर दिन आ गए एक मेरे हल्के दा मामा सिकंदर जी का हो गया चरणजीत सिंह रंधावा कृपा करके मंच से आ माता जी नाल मंच से आ बाकी कोई गल बेनती है थोड़ा साइड करो
ਚੇਂਜ ਹੋਣੀ ਜੀ ਕੀਤੀ ਨਹੀਂ ਗੱਲ ਮੈਂ ਇਹ ਵੀ ਪੁਰਾਣਾ 97 ਦਾ ਜੀ ਬੀਐਸ ਮੇਰੇ ਨਾਲ ਹੀ ਮੁੰਡਾ ਜੱਗੂ ਆ ਜਾ ਇਹ ਨੌਰ ਦਾ ਫਿਰ ਵੇਖੋ ਇਹ ਨੌਰ ਦਾ 2 ਘੰਟੇ ਸੁਣਦਾ ਨੇ 22 ਘੰਟੇ ਕੰਮ ਕਰਦਾ ਦੱਸ ਕਿੰਨਾ ਸੁਣਦਾ ਦੇਖੋ ਦੇਖੋ ਕਿੰਨਾ ਸੁਣਦਾ ਬੜੀ ਗੱਲ ਹੀ ਅੱਜ 22 ਘੰਟੇ ਕੰਮ ਕਰਦਾ ਚਲੋ ਆਓ ਜੀ ਮਗਰ ਬਹੁਤ ਵਧੀਆ ਆ ਲੈ आप मगर वही तो ਹਰਪ੍ਰੀਤ ਸਿੰਘ ਜੀ ਜੱਗੀ ਹਰਪ੍ਰੀਤ ਸਿੰਘ ਜੀ ਜੱਗੀ ਵਧਾਈਆਂ ਇਹ ਵੀ ਨੌਰ ਦਾ ਯਾਰ ਖੁੱਲੇ ਕਿੱਥੇ ਚਲਵਾਣ ਜੜ ਤੇ ਹੋਰ ਹੈਗਾ ਦੇਖੋ ਭਾਜੀ ਆਓ ਇੱਧਰ ਆ ਵੱਡੇ ਭਰਾ ਆ ਆਪਣੇ ਸੀਨ ਮਰਨੇ ਦਿੱਤੀ ਆ ਜਾ ਆ ਜਾ ਬੇਟਾ ਜੀ ਮੇਰਾ ਭਰਾ ਦੀ ਇਹਦਾ ਬੱਕਰਾ ਕਿਆ ਮੁੱਲ ਹੋਇਆ ਬੇਟਾ ਬੱਕਰਾ ਜਾਮਾ ਹੋਇਆ यार दो आ गया समझ आओ ਆ ਲਓ ਫੜੋ ਬੈਠ ਜਾਣਗੇ ਸਾਰੇ ਹੋ ਬੈਕ ਸਾਈਡ ਹੋ ਗਿਆ ਨਹੀਂ ਨਹੀਂ ਵਾਪਸ ਜਾਣਾ ਕਿਸੇ ਨੇ ਪੁੱਛ ਕੇ ਹਰਮੀਤ ਅੱਗੇ ਹੋ ਜਾ ਇੱਥੇ ਕੋਈ ਕੁਝ ਨਹੀਂ ਕਹਿੰਦਾ ਸਾਡੇ ਪੱਕੀ ਗੱਲ ਹੋ ਗਈ ਘਰ ਵਾਲੀ ਗੱਲ ਹੋ ਗਈ ਜੀ ਫੋਟੋ ਬਾਹਰ ਤੋਂ ਕਰ ਲਓ ਚਲੋ ਪਾਰਟੀ ਆ ਜਿਹੜਾ ਨੂੰ ਜੱਬ ਕੀਤਾ ਗਿਆ ਉਹ ਕਰਨ ਦੇ ਨਾਲ ਲੱਗ ਜਾਓ ਚਲੋ
ਇਹ ਮਾਈਕ ਤੇ ਤਾਂ ਬੈਠ ਰਹੂਗਾ ਯਾਰ। ਅੱਜ ਹੈਲੋ ਚਲੋ ਕਰ ਲਓ। ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਵੱਡੀ ਸਾਨੂੰ ਬੂਸਟ ਮਿਲਿਆ। 3 ਕਾਉਂਸਲਰ ਕਾਂਗਰਸ ਪਾਰਟੀ ਛੱਡ ਕੇ ਦੋ ਕਾਉਂਸਲਰ ਕਾਂਗਰਸ ਪਾਰਟੀ ਛੱਡ ਕੇ ਤਿੰਨ ਹੀ ਹੈ ਸਰ, ਤਿੰਨ ਹੈ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ। ਉਹਨਾਂ ਦਾ ਨਾਮ ਹੈ ਸਰ ਜਗਦੀਪ ਸਿੰਘ ਰਿੰਕੂ ਨਰੂਲਾ ਜਸਬੀਰ ਸਿੰਘ ਨਿਜਾਮਪੁਰ ਦੱਸ ਦਿਓ। ਤੇ ਇੱਕ ਸਰ ਜਸਵੀਰ ਸਿੰਘ ਨਿਜ਼ਾਮਪੁਰ MC ਅਸ਼ਵਨੀ ਕੁਮਾਰ ਤੇ ਇੱਕ ਅਸ਼ਵਨੀ ਕੁਮਾਰ ਨਵੀਂ ਭਗਤ, ਉਹ ਵਾਰਡ ਨੰਬਰ ਆਪਣੇ ਜੋਸ਼ੀ ਸਾਹਿਬ ਦੇ ਹਲਕੇ ਦੇ, ਉਹ ਤਿੰਨੇ ਹੀ ਸ਼ਾਮਿਲ ਹੋਏ ਆ। ਇੱਕ ਬਹੁਤ ਵੱਡਾ ਬੂਸਟ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ। ਤੁਸੀਂ ਜਾਣਦੇ ਹੋ ਕਿ ਇੱਕ ਕਾਉਂਸਲਰ ਤਕਰੀਬਨ 20-25 ਹਜ਼ਾਰ ਵੋਟ ਨੂੰ ਰਿਪਰੈਜ਼ੈਂਟ ਕਰਦਾ ਹੈ। ਮੈਂ ਪੂਰੇ ਪੰਜਾਬ 'ਚ ਦੇਖਿਆ ਕਿ ਕਾਂਗਰਸ ਬਿਲਕੁਲ ਹੀ ਖਤਮ ਹੋ ਗਈ ਹੈ। ਕਾਂਗਰਸ ਪਾਰਟੀ ਦੇ ਲੀਡਰਾਂ ਨੇ ਮਨ ਬਣਾ ਲਿਆ ਕਿ ਅਸੀਂ ਕਾਂਗਰਸ ਨੂੰ ਹਰਾਉਣਾ। ਇੱਕ ਹੈ ਜੀ ਪਾਰਟੀ, ਤੁਸੀਂ ਮੈਂ ਅੱਜ ਨਵੇਂ ਬੋਰਡ ਦੇਖੇ ਹੈ, ਹੁਣ ਤਿੰਨਾਂ ਦੀਆਂ ਫੋਟੋਆਂ ਲਾ ਦੀਆਂ, ਜਿਵੇਂ 3 ਬੰਦਰ ਹੁੰਦੇ ਸੀ, ਬਾਪੂ ਦੇ 3 ਬੰਦਰ ਗਾਂਧੀ ਜੀ ਦੇ, ਉਹ 3 ਬੰਦਰਾਂ ਵਾਂਗੂ ਮੈਂ ਫੋਟੋਆਂ ਲਾਈਆਂ ਇਹਨਾਂ ਦੀਆਂ। ਅੱਛਾ, ਗੱਲ ਵੱਡੀ ਹੈ ਕਿ ਉਹ ਤਿੰਨੇ ਇੱਕ ਦੂਜੇ ਨੂੰ ਮਾਰਨ ਨੂੰ ਫਿਰਦੇ ਆ। ਜੇ ਉਹਨਾਂ ਨੂੰ ਫੜ ਕੇ ਰੱਖਿਆ ਪਿੱਛੋਂ, ਉਹਨਾਂ ਨੇ ਸੋਨੀਆ ਗਾਂਧੀ ਨੇ ਨਹੀਂ, ਹੱਥ ਵੀ ਲੱਤਾਂ ਹੀ ਬੰਨੀਆਂ ਇਹਨਾਂ ਦੀਆਂ। ਕੋਈ ਲੀਡਰਸ਼ਿਪ ਨਹੀਂ, ਕੋਈ ਇਕੱਠ ਨਹੀਂ। ਜਿਹੜੇ ਪਰਿਵਾਰ ਵਿੱਚ ਤਰੇੜ ਹੋਏ, ਪਰਿਵਾਰ ਕਿਤੇ ਅੱਗੇ ਨਹੀਂ ਵਧ ਸਕਦਾ। ਪੰਜਾਬ ਇੱਕ ਬਾਰਡਰ ਸੂਬਾ ਹੈ। ਪੰਜਾਬ ਸੂਬੇ ਨੂੰ ਇੱਕ ਵਧੀਆ ਮੁੱਖ ਮੰਤਰੀ, ਇੱਕ ਵਧੀਆ ਸਰਕਾਰ ਦੀ ਲੋੜ ਹੈ। ਸਾਡੇ 4 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ, 4.5 ਸਾਲ ਬਰਬਾਦ ਕਰਤੇ। ਫਿਰ 3 ਮਹੀਨੇ ਵਾਸਤੇ ਉਹਨਾਂ ਨੇ ਇੱਕ ਗਰੀਬ ਨੂੰ ਮੁੱਖ ਮੰਤਰੀ ਬਣਾਇਆ, ਜਿਹਦੇ ਘਰੋਂ ਕੱਲ 6 ਕਰੋੜ ਰੁਪਇਆ ਮਿਲਿਆ। ਹੁਣ 10 ਹੋ ਗਿਆ। ਹਲੇ ਤਾਂ ਪੰਜਾਬ ਦੀ ਇੰਟੈਲੀਜੈਂਸ ਨੇ ਦੱਸਤਾ ਸੀ ਇਹਨਾਂ ਨੇ ਪੈਸੇ ਕਢਾ ਕੇ ਸਾਰੇ ਮੁੱਖ ਮੰਤਰੀ ਨੇ ਆਪਣੇ ਮਰਿੰਡੇ ਘਰੇ ਰੱਖ ਲਏ ਤੇ ਦੂਜੇ ਜਗ੍ਹਾ ਤੇ ਭੇਜ ਦਿੱਤੇ। ਮੈਂ ਸ਼ੁਰੂ ਤੋਂ ਕਹਿ ਰਿਹਾ ਸੀ ਕਿ ਸਭ ਤੋਂ ਵੱਡਾ ਮਾਈਨਿੰਗ ਮਾਫੀਆ ਪੰਜਾਬ ਦਾ ਚੰਨੀ ਹੈ। ਤੁਸੀਂ ਦੇਖਿਆ ਹੋਣਾ ਕਿ ਜਦੋਂ ਅਨੰਦਪੁਰ ਸਾਹਿਬ ਦੇ ਹਲਕੇ ਜਦੋਂ ਮਾਈਨਿੰਗ ਦੀ ਰੇਡ ਪਈ, ਪਾਰਟੀਆਂ ਨੇ ਕੀਤੀ, ਤੇ ਚੰਨੀ ਮੁੱਖ ਮੰਤਰੀ ਗਿਆ ਕਹਿਣ ਵਾਸਤੇ ਕਿ ਸਾਰਾ ਜਾਇਜ਼ ਹੈ। ਪਹਿਲੀ ਗੱਲ, ਜੇ ਰੇਡ ਪਈ ਹੈ ਤੇ ਚੰਨੀ ਮੁੱਖ ਮੰਤਰੀ ਮਾਈਨਿੰਗ ਤੇ ਉੱਥੇ ਜਾ ਕੇ ਕਹੇ ਕਿ ਜਾਇਜ਼ ਹੈ, ਮਤਲਬ ਕੀ ਸੀ? ਉਹ ਜਿਹੜੇ ਇਲੀਗਲ ਇਹਦੇ ਬੰਦੇ ਕਰ ਰਹੇ ਸੀ, ਉਹਨੂੰ ਹੌਸਲਾ ਦੇਣ ਵਾਸਤੇ ਗਿਆ ਸੀ ਕਿ ਮੈਂ ਮੁੱਖ ਮੰਤਰੀ ਹਾਂ, ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਕਰੋੜਾਂ ਰੁਪਏ, ਮੈਨੂੰ ਲੱਗਦਾ ਚੰਨੀ ਨੇ ਘੱਟ ਤੋਂ ਘੱਟ 200-300 ਕਰੋੜ ਰੁਪਇਆ ਇੰਨਾ 2-3 ਮਹੀਨਿਆਂ 'ਚ ਇਕੱਠਾ ਕੀਤਾ ਹੈ। ਆ ਤਾਂ ਇੱਕ ਟਿਪ ਆਫ ਦੀ ਆਈਸਬਰਗ ਹੈ ਜਿਹੜਾ 6 ਕਰੋੜ ਲੱਭਿਆ। ਆ ਤਾਂ ਜਵਾ ਇੱਕ, ਆ ਜਿਹੜਾ ਇਹਦਾ ਭਤੀਜਾ ਹੈ ਜਿਹਦਾ ਨਾਮ ਹੈ ਭੁਪਿੰਦਰ, ਭਾਂਜਾ ਜਿਹਦਾ ਨਾਮ ਹੈ ਭੁਪਿੰਦਰ ਸਿੰਘ ਹਨੀ, ਸਹੀ ਮੈਨੇ ਤੇ ਸਾਰੀਆਂ ਬਦਲੀਆਂ, ਟਰਾਂਸਫਰ, ਕੋਈ ਕੰਮ। ਜਿਹੜੀ ਦੁਕਾਨ ਮਰਿੰਡੇ ਘਰ 'ਚ ਜਿਹਨੇ ਖੋਲੀ ਸੀ, ਜਿਹੜਾ ਇੰਚਾਰਜ ਹੈ ਚੰਨੀ ਦੀ ਦੁਕਾਨ ਦਾ, ਸ਼ੋਰੂਮ ਦਾ, ਆ ਹਨੀ ਹੈ। ਇਹਨੇ ਕੋਈ ਕੰਮ ਕਰਾਉਣਾ ਹੈ, ਕੋਈ CLU ਲੈਣਾ ਹੈ, ਨਕਸ਼ੇ ਪਾਸ ਕਰਾਉਣੇ ਹੈ, ਇਲੀਗਲ ਕਾਲੋਨੀ ਪਾਸ ਕਰਾਉ, ਕੁਛ ਵੀ ਚੀਜ਼ ਕਰਾਉਣੀ ਹੈ, ਸੌਦੇ ਕਰਨ ਵਾਲਾ ਹੈ। ਅੱਜ ਮੈਨੂੰ ਬੜੀ ਹੈਰਾਨੀ ਆਉਂਦੀ ਹੈ ਜਦੋਂ ਕਹਿੰਦੇ ਹੈ ਕਿ ਸਾਡਾ ਪੋਲੀਟੀਕਲ ਵੈਂਡੇਟਾ ਹੋ ਰਿਹਾ। ਹੁਣ ਜਦੋਂ ਮਜੀਠਾ ਸਾਹਿਬ ਨੇ ਝੂਠਾ ਕੇਸ ਕੀਤਾ ਸੀ, ਉਦੋਂ ਕੀ ਕਹਿੰਦੇ ਸੀ? ਹੁਣ ਕਿਉਂਕਿ
परमात्मा दे घर च अंधेर नहीं दे इंसाफ मिलता है। आई जेड़े अपने आप नूं समझे सी हंकार आ गया सी ते परमात्मा ने उन्होंने सही सड़क ते सिक्या। 6 करोड़ रुपया हुण 10 करोड़ कहंदे पूरा हो गया। एक भांजे वो करदा की है, उन्होंने पता करो ਉਹਦੀ नौकरी की है, काम की है, प्रॉपर्टी की है। ਉਹਦੀ ਕੱਲੀ प्रॉपर्टी है कि वो भांजा है मुख्यमंत्री का, साली का मुंडा है। ते आ हालात है। ते मैं हुण कांग्रेस पार्टी नूं पुछना चाहना, जवाब देन मुख्यमंत्री नूं इमीडिएटली इस्तीफा देना चाहिए है। जे मुख्यमंत्री का मुरिंडे घर रेड कर लेना, मैं लगता ट्रंक ते ट्रंक नोटां दे मिलणगे। ऐ जी हालात 3 महीने खुले हथ कोई काम नहीं किया इन्होंने, कोई काम नहीं किया किते पंजाब च नहीं गए, कल्ला पैसे इकट्ठे करते लगे है। ते असी भी परमात्मा मेहर करे श्रोमणी अकाली दल की सरकार आए, आ जिहड़ी सैंड माफिया जिहड़ा करोड़ों रुपये इकट्ठा किया, इन्वेस्टिगेशन असी करांगे, पंजाब सरकार भी इन्वेस्टिगेशन करूगी ते सारी रिकवरी ते ना होगी, नाले आ प्रोसिक्यूट भी किए जाएंगे। होर कोई गलबात नहीं। ਭਗਵੰਤ ਮਾਨ ਨੂੰ ਸੀਐਮ ਚਿਹਰਾ ਅਨਾਉਂਸ ਕੀਤਾ ਗਿਆ ਵਾ। ਪਹਿਲਾਂ ਬੜਾ ਜ਼ੋਰ ਲਗਾਇਆ ਗਿਆ ਸੀ ਕਿਸਾਨ ਆਗੂ ਰਾਜੇਵਾਲ ਦੇ ਨਾਲ, ਸੋਨੂੰ ਸੂਦ ਦੇ ਨਾਲ, ਫਿਰ ਐਸਪੀਐਸ ਉਬਰਾਏ ਦੇ ਨਾਲ, ਤਾਂ ਨਹੀਂ ਕੋਈ ਚਿਹਰਾ ਲੱਭੇ ਤੇ ਐਂਡ ਤੇ ਉਹਨਾਂ ਨੇ ਵੇਖਿਆ ਕਿ ਇਹਨੂੰ ਬਣਾ ਦਈਏ। ਕੀ ਕਹਿੰਦੇ? मैं ਉਹੀ ਕਹਿਣਾ ਚਾਹੁੰਦਾ, ਅਰਵਿੰਦ ਕੇਜਰੀਵਾਲ ਨੂੰ ਜਦੋਂ ਵੀ ਪੰਜਾਬ ਚ ਆਉਂਦਾ ਸੀ, ਉਹਨੂੰ ਭਗਵੰਤ ਮਾਨ ਨਾਲ ਬੈਠਾ ਹੁੰਦਾ ਸੀ ਤੇ ਉਹਨੂੰ ਪੁੱਛਦੇ ਹੁੰਦੇ ਸੀ ਪ੍ਰੈਸ ਵਾਲੇ ਕਿ ਤੁਹਾਡਾ ਸੀਐਮ ਚਿਹਰਾ ਕੌਣ ਹੈ। ਉਹ ਕਹਿੰਦਾ ਇੱਕ ਚੰਗਾ ਵਧੀਆ ਬੰਦਾ ਦੇਵਾਂਗੇ। ਪ੍ਰੈਸ ਵਾਲੇ ਪੁੱਛਦੇ ਸੀ ਭਗਵੰਤ ਮਾਨ ਤੁਹਾਡੇ ਪ੍ਰਧਾਨ ਹੈ, ਉਦੋਂ ਨਾ ਕਰ ਦਿੰਦਾ ਸੀ। ਹੁਣ ਕਿਉਂ? ਕਿਉਂਕਿ ਪੂਰੇ ਪੰਜਾਬ 'ਚ ਨਹੀਂ, ਜਿੱਥੇ ਜਿੱਥੇ ਸੋਚਦਾ ਸੀ ਕਿ ਆਹ ਵੀ ਮੇਰਾ ਵਿਚਾਰ ਬਣ ਜੇ, ਆਹ ਵੀ ਬਣ ਜੇ, ਕੋਈ ਬੰਦਾ ਕਿਸੇ ਲੀਡਰ ਨੇ ਆਮ ਆਦਮੀ ਪਾਰਟੀ ਜਾਣ ਤੋਂ ਸਾਰੇ ਨੇ ਇਨਕਾਰ ਕਰ ਦਿੱਤਾ। ਕਿਉਂਕਿ ਕੇਜਰੀਵਾਲ ਸਾਰੇ ਜਾਣਦੇ ਆ ਡਿਕਟੇਟਰ ਹੈ, ਐਂਟੀ ਪੰਜਾਬ ਹੈ। ਸਾਰੇ फैसले दिल्ली होके केजरीवाल आप करता है। 5 साल केजरीवाल पिछले 5 साल ਵੱਧ ਤੋਂ ਵੱਧ 2 या 3 बार पंजाब च आया। जो पंजाब नूं लोड़ सी, कोविड की बीमारी सी, किते उन्हें दवाई भेजी, किते उन्हें कोई ऑक्सीजन भेजी, ਉਹਦਾ अपना ही बुरा हाल सी। दिल्ली विच दिल्ली गुरुद्वारा प्रबंधक कमेटी ने उत्थे लंगर सेवा भी की, हॉस्पिटल भी खोले। जिवें पंजाब की चन्नी से तो कांग्रेस सरकार फेल हो गई, उदों पंजाब SGPC ने 12-15 हॉस्पिटल खोले। जिहड़ा काम सरकारां दा वो संस्था कर लगियां, क्योंकि दोनों कांग्रेस ते आम आदमी पार्टी दोनों ने इन्नियां नकमियां पार्टियां। ते हुण मैं एक सवाल पूछना चाहना केजरीवाल नूं, कंधां ते लिखिया कि केजरीवाल नूं एक मौका दिओ कि वो सारे पोस्टर फाड़ोगे तो कहोगे कि भगवंत मान नूं एक मौका दिओ। क्योंकि असली हुण चीफ मिनिस्टर सानूं हले भी नहीं पता, लोग केजरीवाल ते विश्वास करन कि भगवंत मान ते करन, क्योंकि पोस्टर तो कल्ले केजरीवाल का नाम लैंदे आ, भगवंत मान का तो ना ही नहीं लैंदे। कि इहनूं डमी बनाया अंगूठा छाप कि जो केजरीवाल कहूगा खड़ा हो जा, खड़ा हो जा, बह जा, बह जा। वो कहते हैं लोगों ने चुनिया कॉलिंग करके लोगों ने वोट की है। जे लोगों ने चुनिया हुंदा ते तुसी याद करो, इहने जो पहले पोल आउंदे सी, जिहड़े जाली पेड पोल, अजकल पेड सर्वे बड़े चल रहे हैं, ਉਹਦੇ 'ਚ हर बार केजरीवाल ਨੂੰ सब तो उत्ते रखते सी। कौन किहनूं चीफ मिनिस्टर चाहुंदे आ? केजरीवाल ते भगवंत मान नूं 1% 2%। ਹੁਣ ਕਿਵੇਂ ਇੱਕਦਮ ਉੱਤੇ ਕਰਤਾ ਸਾਰੇ 98%? ਕੇਜਰੀਵਾਲ ਵੀ ਕਹਿੰਦੇ ਕਿ ਮੈਨੂੰ ਵੀ ਵੋਟਾਂ ਪੈ ਗਈਆਂ ਸੀ। ਨਹੀਂ ਇਹਦਾ ਮਤਲਬ ਸਰ ਵੱਡੀ ਗੱਲ ਹੈ ਕਿ 2 ਕਰੋੜ 40 ਲੱਖ ਕੌਣ ਨੇ, ਉਹ ਗੱਲ ਦੱਸੋ ਕਿ ਨਹੀਂ ਪੋਲਿੰਗ ਕਿੰਨੇ ਦੀ? ਨਹੀਂ ਪੋਲਿੰਗ, ਪਹਿਲੀ ਗੱਲ ਤਾਂ ਪੋਲਿੰਗ ਜਾਲੀ ਹੈ। ਇੱਕ ਟੈਲੀਫੋਨ ਨੰਬਰ ਉਹਨਾਂ ਨੇ ਦਿੱਤਾ, ਇੱਕ ਟੈਲੀਫੋਨ ਨੰਬਰ, ਕਹਿੰਦੇ ਜੀ 24 ਲੱਖ ਕਾਲਾਂ ਆ ਗਈਆਂ 3 ਦਿਨਾਂ 'ਚ ਇੱਕ ਟੈਲੀਫੋਨ ਨੰਬਰ ਦੇ। ਮਹੀਨੇ 'ਚ ਵੀ ਨਹੀਂ ਆ ਸਕਦੀ, ਮੈਨੂੰ ਲੱਗਦਾ 1 ਸਾਲ 'ਚ ਵੀ ਨਹੀਂ ਆ ਸਕਦੀ। ਕੋਸ਼ਿਸ਼ ਕਰ ਲਓ 24 ਲੱਖ ਡਾਇਲ ਕਰਦੇ ਹੋ ਤੁਸੀਂ। ਝੂਠ ਇਹਨਾਂ ਨੇ, ਡਰਾਮਾ ਹੈ ਸਾਰਾ ਝੂਠ। मैं पंजाब की जनता नूं यही कहना चाहना है, केजरीवाल आम आदमी पार्टी की सारी सियासत झूठ ते ड्रामे ते निर्भर है। हर चीज की ड्रामा, बार बार ड्रामा।
ਕਰਦੇ ਰਹਿੰਦੇ ਆ। ਕੋਈ ਸੱਚਾਈ ਨਹੀਂ, ਪਿੱਠ ਪਿੱਛੇ ਕੁਛ ਹੈ, ਸਾਹਮਣੇ ਕੁਛ ਹੈ। ਮੈਨੂੰ ਲੱਗਦਾ ਜਿੰਨਾ ਧੋਖਾ ਉਹਨਾਂ ਨੇ ਦਿੱਤਾ ਹੈ ਪੰਜਾਬ ਦੀ ਜਨਤਾ ਨੂੰ, ਇੱਥੇ ਜਾ ਕੇ ਪੰਜਾਬ 'ਚ ਕਹਿੰਦੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਦਿੱਲੀ ਜਾ ਕੇ ਸੁਪਰੀਮ ਕੋਰਟ 'ਚ ਆਵਾਜ਼ ਦਿੰਦੇ ਆ ਕਿ ਸਾਡਾ ਪੰਜਾਬ ਦਾ ਪਾਣੀ ਸਾਨੂੰ ਦਿੱਲੀ ਚਾਹੀਦਾ ਹੈ। ਕੀ ਆਪਾਂ ਵਿਸ਼ਵਾਸ ਕਰ ਸਕਦੇ ਕੇਜਰੀਵਾਲ ਦੇ, ਜਿਹੜਾ ਤੁਹਾਡਾ ਪਾਣੀ ਖੋਣਾ ਚਾਹੁੰਦਾ, ਜਿਹੜਾ ਤੁਹਾਡੇ ਕਹਿੰਦਾ ਕਿ ਥਰਮਲ ਪਲਾਂਟ ਬੰਦ ਕਰੋ? ਤੋ ਇਸ ਕਰਕੇ ਇਹਦੀਆਂ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੌਲੀ ਹੌਲੀ। ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਮੰਗ ਰਿਹਾ, ਕੇਜਰੀਵਾਲ ਉਹਦੇ ਦਵਿੰਦਰ ਸਿੰਘ ਦੀ ਰਿਹਾਈ ਤੇ ਰੋਕ ਲਾ ਰਿਹਾ। ਮੈਂ ਉਹੀ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਹਾਂ। ਸਮੁੱਚੇ ਸਿੱਖ ਪੰਥ ਵਿੱਚ ਗੱਲ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਨੇ ਆਪਣੀ ਜੋ ਸਜ਼ਾ ਪੂਰੀ ਕਰ ਲਈ ਹੈ, ਹੁਣ ਰਿਹਾਈ ਹੋਣੀ ਚਾਹੀਦੀ ਹੈ। ਕਿਉਂ ਨਹੀਂ ਰਿਹਾਈ ਕਰ ਰਿਹਾ? ਜਿਹੜੇ ਦਿੱਲੀ ਦੇ ਦੰਗੇ ਜਿਹਨੇ ਕਰਾਏ ਸੀ ਉਹਨੂੰ ਰਿਹਾ ਕਰ ਦਿੱਤਾ, ਕਿਸ਼ੋਰੀ ਲਾਲ ਨੂੰ ਜਿਹਨੂੰ ਰਿਹਾ ਕਰ ਦਿੱਤਾ, ਪਰ ਦਵਿੰਦਰਪਾਲ ਭੁੱਲਰ ਨੂੰ ਨਹੀਂ ਰਿਹਾਈ ਕਰ ਰਿਹਾ। ਕਿਉਂ? ਅਸਲੀ ਚਿਹਰਾ ਇਹਦਾ। ਈਸਟ ਨਾਰਥ ਈਸਟ ਇਹ ਵੀ ਚੱਲ ਰਹੀ ਹੈ ਕਿ ਤੁਹਾਡਾ ਸਭ ਦਾ ਸਾਥ ਚਾਹੀਦਾ, ਫਿਰ ਸਲਾਹ ਕਰਾਂਗੇ। ਪਹਿਲੇ ਤੁਸੀਂ ਦੱਸੋ, ਮੀਡੀਆ ਵਾਲੇ ਚਾਹੁੰਦੇ ਹੋ? ਹੱਥ ਖੜੇ ਕਰੋ। ਪਾਰਟੀ ਹਲੇ ਗੱਲ ਹੈ, ਪਾਰਟੀ ਫੈਸਲਾ ਕਰੂਗੀ ਸਹੀ ਟਾਈਮ ਤੇ। ਹਲੇ ਅਸੀਂ ਬਾਕੀ 4 ਸੀਟਾਂ ਪਈਆਂ, ਉਹਨਾਂ ਸਾਰਿਆਂ ਦਾ ਜਲਦੀ ਫੈਸਲਾ ਹੋ ਜਾਣਾ। ਆਮ ਆਦਮੀ ਪਾਰਟੀ ਕਹਿੰਦੀ ਕਿ ਆਮ ਬੰਦੇ ਤੇ ਚੰਗੇ ਬੰਦੇ ਘਲਾਰਾਂਗੇ। ਪੂਰਬੀ ਹਲਕੇ ਤੋਂ ਜਿਹੜੀ ਜੀਵਨ ਜੋਗ ਕੌਰ 2017 ਤੋਂ ਭਗੌੜੀ ਹੈ ਕੋਰਟ ਦੇ ਵਿੱਚੋਂ ਕੱਲੇ ਇੱਥੇ ਨਹੀਂ, ਮੈਂ ਤੁਹਾਨੂੰ ਲੁਧਿਆਣੇ ਦੇ ਦੱਸ ਦਿੰਦਾ। ਜਿੰਨੇ 4 ਕੈਂਡੀਡੇਟ ਆਮ ਆਦਮੀ ਪਾਰਟੀ ਦੇ ਲੁਧਿਆਣੇ ਸ਼ਹਿਰ ਦੇ ਮਰਡਰ ਕੇਸ ਵਿੱਚ, ਐਕਸਟੋਰਸ਼ਨ ਕੇਸ ਵਿੱਚ, ਜਿਹੜਾ ਸਾਊਥ ਤੋਂ ਉਮੀਦਵਾਰ ਆਮ ਆਦਮੀ ਦਾ, ਉੱਤੇ ਵੀ 420 ਦਾ ਮੁਕੱਦਮਾ ਦਰਜ। ਸੋ ਜਿੰਨੇ 420 ਐਕਸਟੋਰਸ਼ਨ ਦੇ ਕੇਸ ਲੁਧਿਆਣੇ 'ਚ ਹੈ। ਜਿਹੜਾ ਬੰਦਾ ਬਠਿੰਡੇ ਦਿਹਾਤੀ ਤੋਂ ਖੜਾ ਹੋਇਆ, ਜਿਹੜਾ ਅਮਿਤ ਰਤਨ, ਉਹਨੇ 3 ਕਰੋੜ ਰੁਪਇਆ 3 ਕਰੋੜ ਰੁਪਇਆ ਗਬਨ ਕਰਕੇ ਆਮ ਵਰਕਰਾਂ ਦਾ, ਸਾਡੇ ਕਾਲੀ ਵਰਕਰਾਂ ਦਾ, ਸਾਡਾ ਉਮੀਦਵਾਰ ਸੀ, ਅਸੀਂ ਉਹਨੂੰ ਐਕਸਪੈਲ ਕੀਤਾ, ਉਹਤੇ ਪਰਚਾ ਹੋਇਆ, ਰਿਕਵਰ ਹੋਈ। ਅੱਜ ਉਹ ਆਮ ਆਦਮੀ ਪਾਰਟੀ ਦਾ ਜਿੰਨੇ ਡੇਰਾ ਬਾਬਾ ਨਾਨਕ ਤੋਂ ਉੱਤੇ ਵੀ 3 ਬੜਾ ਐਕਸਟ੍ਰੀਮਿਸਟ ਰਿਹਾ ਜੀ, ਉਹਦਾ ਕੇਸ ਵੀ ਸਾਰਾ ਕੱਢ ਕੇ ਲਿਆ। ਜਿਹੜਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਹੈ ਜੀ, ਗੁਰਦੀਪ ਸਿੰਘ ਜਿਹਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ, ਉਹ ਇੱਕ ਟੈਰਰਿਸਟ ਰਿਹਾ, ਐਕਸਟੋਰਸ਼ਨ ਐਂਟੀ ਨੈਸ਼ਨਲ ਐਕਟ ਉਹਦੇ ਤੇ ਲੱਗਿਆ। ਤੁਸੀਂ ਦੇਖੋ ਇਹ ਜਿਹੇ ਲੋਕ ਜਿਹੜੇ ਐਂਟੀ ਨੈਸ਼ਨਲ ਹੈ, ਟੈਰਰਿਸਟ ਹੈ, ਐਕਸਟੋਰਸ਼ਨਿਸਟ ਹੈ, ਜਿਹਨੇ ਮਰਡਰ ਕੀਤੇ ਹੈ, ਉਹ ਸਾਰੇ ਹੀ ਆਮ ਆਦਮੀ ਪਾਰਟੀ ਦੇ ਟਿਕਟਾਂ ਤੇ ਲੜ ਰਹੇ ਹੈ। ਤੇ ਤੁਸੀਂ ਹੈਰਾਨ ਹੋਗੇ। ਕੇਜਰੀਵਾਲ ਕਹਿੰਦਾ ਸੀ ਕਿ ਆਮ ਆਦਮੀ ਨੂੰ ਟਿਕਟ ਦਿੱਤੀ ਜਾਏਗੀ, ਕੋਈ ਚਾਹ ਵੇਚਣ ਵਾਲਾ ਹੋਏਗਾ, ਕੋਈ ਆਟਾ ਬਣਾਉਣ ਵਾਲਾ ਹੋਏਗਾ। ਇਹ ਤਾਂ ਧਾਰਮਿਕ ਸਥਾਨਾਂ ਦੀ ਗੱਲ ਹੈ। ਨਵਜੋਤ ਸਿੱਧੂ ਦਾ ਵਿਰੋਧ ਹੋ ਰਿਹਾ ਹੈ, ਹੁਣੇ ਹੋਇਆ ਸਥਾਨ ਦੇ ਵਿੱਚ ਨਹੀਂ ਵੜਨ ਦਿੱਤਾ, ਵਿਰੋਧ ਕਾਫੀ ਹੋ ਰਿਹਾ ਉਹਨਾਂ ਦਾ। ਸੀ ਨਵਜੋਤ ਸਿੱਧੂ ਤਾਂ ਪਾਗਲ ਬੰਦਾ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ। ਹਾਂਜੀ, ਅਸੀਂ ਸਦਾ ਉਹਨਾਂ ਦੀ ਰਿਹਾਈ ਵਾਸਤੇ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਹਾਂਗੇ। ਉਹ ਤੇਰਾ ਕਿਹੜਾ ਕੇਸ ਉਹਦਾ? ਸ਼ੀਟ ਆਈ ਸਾਰੀ ਉਹਦੀ। ਚਲੋ ਮੈਨੂੰ ਲੱਗਦਾ ਸਾਊਥ ਵਾਲੀ ਜੁਆਇਨਿੰਗ ਹੋ ਗਈ ਤੇ ਹੁਣ ਤੁਹਾਡੇ ਆ ਗਏ ਬੰਦੇ ਜੀ। ਆ ਗਏ ਜੀ, ਆ ਗਏ ਸਾਰੇ ਜੀ। ਮੈਂ ਬੇਨਤੀ ਕਰਦਾ ਜੀ, ਆ ਦਿਓ ਜਰਾ। ਆ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਡੇਰਾ ਬਾਬਾ ਨਾਨਕ ਤੋਂ ਟੈਰਰਿਸਟ ਰਿਹਾ, ਐਂਟੀ ਨੈਸ਼ਨਲ ਐਕਟ ਦੇ ਅੰਦਰ ਪਰਚੇ ਦਰਜ ਹੋਏ ਹੈ, 2 ਪਰਚੇ ਦਰਜ ਹੋਏ ਹੈ। ਆ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਇਹਨੇ ਜੌਬ ਵੀ ਲਈ ਸੀ ਕੰਪੈਸ਼ਨੇਟ ਗਰਾਊਂਡ ਤੇ ਉਹ ਚ ਵੀ ਇਹਨੇ ਆਪਣੀ ਜਿਹੜੀ ਲਈ ਸੀ ਨਾ ਜੀ, ਉਹ ਵੀ ਡਬਲ ਬੈਨੀਫਿਟ ਲੈ ਗਏ ਸੀ। ਟੈਰਰਿਸਟ ਠੀਕ ਹੈ। ਥੈਂਕ ਯੂ। ਲਗਾਤਾਰ ਪਹਿਲਾਂ ਕੁਰਸੀ ਨੂੰ ਲੈ ਕੇ ਲੜਾਈ ਚੱਲਦੀ ਸੀ, ਕਾਂਗਰਸ ਹੋਰ ਹਲਕੇ ਦੇ ਹੋਣੇ ਲੈ ਕੇ ਲੜਾਈਆਂ ਜਿਹੜੀਆਂ ਭਾਈ ਆਮਣੇ ਸਾਹਮਣੇ ਕਿਹੜੇ ਪਹਿਲਾਂ ਕੁਰਸੀਆਂ ਨੂੰ ਲੈ ਕੇ ਲੜਾਈ, ਹੁਣ ਸੀਟ ਨੂੰ ਲੈ ਕੇ ਹਲੇ ਤਾਂ
ਅਗਲੀਆਂ 30 ਸੀਟਾਂ ਦੇਖੋ ਕੀ ਹੁੰਦਾ ਉੱਥੇ। ਹੁਣ ਐ ਕਰ ਥੋੜੇ ਉਧਰ ਹੋ ਜਾਓ, ਡੇਰਾ ਬਾਬਾ ਵਾਲੇ ਡੇਰਾ ਬਾਬਾ ਤੇ ਬਾਕੀ ਬਹੁਤ ਇੰਪੋਰਟੈਂਟ ਅਹੁਦੇਦਾਰ ਕਾਂਗਰਸ ਪਾਰਟੀ ਤੋਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਹੁਣ ਅਸੀਂ ਡੇਰਾ ਬਾਬਾ ਨਾਨਕ ਜਿਹੜਾ ਇੱਕ ਹੰਕਾਰੀ ਆਪਣੇ ਆਪ ਨੂੰ ਡਿਪਟੀ ਸੀਐਮ ਕਹਿੰਦਾ ਹੈ ਪਰ ਸਾਬਕਾ ਹੋਣ ਵਾਲਾ ਸੁੱਖੀ ਰੰਧਾਵੇ ਦੇ ਹਲਕੇ ਵਿੱਚੋਂ ਬਹੁਤ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ। ਮੈਂ ਕਹਿ ਸਕਦਾ ਅੱਜ ਦੇ ਬਾਅਦ ਉਹਦੇ ਸੁੱਖੀ ਰੰਧਾਵੇ ਦੇ ਡੇਰਾ ਬਾਬਾ ਨਾਨਕ ਪੈਰ ਹਿਲ ਜਾਣਗੇ, ਜ਼ਮੀਨ ਧਰਤੀ ਹਿਲ ਜੂਗੀ ਉਹਦੀ। ਸਰਦਾਰ ਜਗਤਾਰ ਸਿੰਘ ਗੋਸਲ ਜਿਹੜੇ ਚੇਅਰਮੈਨ ਲੇਬਰਫੈਡ ਪੰਜਾਬ ਬਣਾਏ ਸੀ ਕਾਂਗਰਸ ਨੇ, ਉਹ ਅੱਜ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਆ। ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਹਾਰੂਵਾਲ ਜੋ ਐਕਸ ਚੇਅਰਮੈਨ ਹੈ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਇੱਕ ਬਲਰਾਜ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਲਨੌਰ, ਸਰਦਾਰ ਪਰਮਿੰਦਰ ਸਿੰਘ ਕਨਈਆ जनरल सेक्रेटरी एनआरआई विंग कांग्रेस एक्स ब्लॉक समिति मेंबर, रितु सोहता जी जो डिस्ट्रिक्ट प्रेसिडेंट है वुमेन विंग आम आदमी पार्टी गुरदासपुर, वो भी श्रोमणी अकाली शामिल हुए हैं। एक आरिफ चौहान जिहड़े क्रिश्चियन सेवा फ्रंट के चेयरमैन है, वो भी श्रोमणी अकाली दल शामिल हुए हैं। सरदार बलदेव सिंह भूरा डायरेक्टर मार्केट कमेटी डेरा बाबा नानक, सतविंदर सिंह ब्लॉक समिति मैंबर कलनौर और कांग्रेस दे आप शामिल हुए हैं। सरदार जसबीर सिंह कालो जिहड़े सीनियर वाइस प्रेसिडेंट डिस्ट्रिक्ट कांग्रेस कमेटी गुरदासपुर ते सरपंच वडाला बांगर पिंड दे है, वो भी कांग्रेस छड्ड के श्रोमणी अकाली दल शामिल हुए। दिलबाग सिंह सरपंच किला नत्थू सिंह वाला, कृष्णा जी सरपंच दबुरजी, मुख्तार सिंह समती मैंबर ते सर मुख्तार सिंह समती मैंबर ते बलकार सिंह मैं गल की है ब्लॉक समती मैंबर कलनौर। उन्हां दे नाल सारे ही साथी उन्हां दी जिहड़ी मेन लीडरशिप सी कांग्रेस दी, सुखी रंधावे दी बोली तो, सुखी रंधावे दी डिक्टेटरशिप तो, सुखी रंधावे दी धक्केशाही तो, सुखी रंधावे दी करप्शन तो, सुखी रंधावे ने किवें झूठे केस बनाए है, लोकां नूं तंग कीता है, एक्सटॉर्शन कीती है, इन्हां सारे नूं बर्दाश्त नहीं होया। वो कहंदे कि पंजाब वो हल्के एक जिवें डिक्टेटरशिप नाल जिवें तालिबानी रूल है ओ जा 5 साल उत्ते हला डेरा बाबा नानक रहे है। अज सारे ही छड्ड के श्रोमणी अकाली दल आ रहे हैं। क्यों आ रहे हैं? क्योंकि उन्होंने पता है कि आ पार्टी 100 साल पुरानी पार्टी है ते श्रोमणी अकाली दल के सरकारां दे दौरान ही लोक जनता नूं इंसाफ मिलिया। ते मैं सारी लीडरशिप जिहड़ी ज्वाइन कीती है उन्हां नूं जी आए कहना है ते उन्हां नूं पूरा पार्टी विच मान सत्कार दिता जाऊगा। ਕਾਂਗਰਸੀਆਂ ਦੀ ਰੀਤ ਚੱਲ ਰਹੀ ਹੈ, ਖਾਸ ਕਰ ਕਾਂਗਰਸੀ ਆਗੂਆਂ ਦੀ, ਕਿ ਦਿਨੇ ਕਿਸੇ ਪਾਰਟੀ 'ਚ ਹੁੰਦੇ ਨੇ ਤੇ ਰਾਤ ਨੂੰ ਜਦੋਂ ਮਨਾਉਣ ਆਉਂਦੇ ਨੇ ਲੀਡਰ ਉਹਨਾਂ ਨੂੰ ਮੰਤਰੀ ਸੰਤਰੀ, ਉਹ ਫਿਰ ਕਾਂਗਰਸ ਵਾਪਸ ਆ ਜਾਂਦੇ ਨੇ। ਜਿੰਦੀ ਜਾਗਦੀ ਮਿਸਾਲ ਇੱਕ ਬਲਵਿੰਦਰ ਸਿੰਘ ਲਾਡੀ ਵਿਧਾਇਕ ਜਿਹੜੇ ਨੇ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਆਉਂਦੇ ਨੇ ਫਿਰ ਕਾਂਗਰਸ 'ਚ। ਹੁਣ ਜੇਕਰ ਅਸੀਂ ਗੱਲ ਕਰੀਏ ਭਗਵੰਤ ਪਾਲ ਸਿੰਘ ਸੱਚਰ ਜਿਹੜੇ ਨੇ ਉਹ ਗਏ ਸੀਗੇ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ, ਫਿਰ ਉਹ ਜਦੋਂ ਰੰਧਾਵਾ ਸਾਹਿਬ ਉਹਨਾਂ ਦੇ ਘਰੇ ਆ ਜਾਂਦੇ ਨੇ ਤੇ ਉਹ ਫਿਰ ਕਾਂਗਰਸ 'ਚ ਆ ਜਾਂਦੇ ਨੇ। ਮੇਰਾ ਸਵਾਲ ਇਹ ਸੀਗਾ ਕਿ ਇਹ ਜਿਹੜੇ ਅੱਜ ਪਰਿਵਾਰ ਸ਼ਾਮਲ ਹੋਏ ਨੇ ਕਿੰਨਾ ਚਿਰ ਸ਼੍ਰੋਮਣੀ ਸਾਡੇ ਪੱਕੇ ਆ, ਸਾਡੇ ਜਿਹੜੇ ਜੋ ਆਉਂਦੇ ਆ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਇਸ ਲੀਡਰਸ਼ਿਪ ਤੇ। ਤੁਸੀਂ ਦੇਖੋ ਜਿਹੜੀ ਕਾਂਗਰਸ ਇੱਕ ਡੁੱਬ ਗਈ ਜਿਹੜੀ ਹੈ ਕਾਂਗਰਸ ਦੇ, ਤੁਸੀਂ ਦੇਖੋ ਸੁਖੀ ਰੰਧਾਵਾ ਸਭ ਤੋਂ ਪਾਵਰਫੁਲ ਹੈ ਕਾਂਗਰਸ ਵਿੱਚ, ਜਿਹੜਾ ਆਪਣੇ ਆਪ ਨੂੰ ਸੀਐਮ
ਮਤਲਬ ਸੋਚਦਾ ਰਹਿ ਗਿਆ 15-20 ਮਿੰਟ ਦੀ ਗੱਲ ਰਹਿ ਗਈ ਸੀ। ਉਹਦੇ ਹਲਕੇ ਤੋਂ ਆ ਸਾਰੀ ਲੀਡਰਸ਼ਿਪ ਛੱਡ ਗਈ ਹੈ। ਕਿਉਂ? ਕਿਉਂਕਿ ਉਹਦੀ ਬੋਲੀ ਮਾੜੀ ਹੈ, ਧੱਕੇਸ਼ਾਹੀ ਹੈ, ਲੁੱਟਦਾ, ਤੰਗ ਕਰਦਾ ਲੋਕਾਂ ਨੂੰ। ਅੱਜ ਜਿਹੜਾ ਕੌਂਸਲਰ ਸ਼ਾਮਲ ਕੀਤਾ ਰਿੰਕੂ ਨਰੂਲਾ, ਇਹ ਵੀ ਅਕਾਲੀ ਦਲ ਦਾ ਸਿਪਾਹੀ ਸੀ, ਇਹ ਵੀ ਕਾਂਗਰਸ ਚ ਗਿਆ ਸੀ, ਅੱਜ ਫਿਰ ਵਾਪਸ ਆਇਆ ਜੀ। ਇਹ ਛੱਡਣ ਦਾ ਕੀ ਕਾਰਨ ਬਣਿਆ ਸੀ? ਮੈਨੂੰ ਉਦੋਂ ਨਹੀਂ ਪਤਾ, ਪੁਰਾਣੀ ਗੱਲ ਹੋਣੀ ਹੈ। ਉਹ ਇੰਦਰਵੀਰ ਨਾਲ ਬੰਦ ਹੀ ਨਹੀਂ ਸੀ ਉਹਦੀ ਐਮਐਲਏ ਨਾਲ, ਉਦੋਂ ਇੰਦਰਵੀਰ ਐਮਐਲਏ ਨਾਲ ਹੀ ਉਹ ਧੱਕਾ ਕਰਾਉਂਦਾ ਸੀ। ਦੇਖੋ, ਸਭ ਤੋਂ ਸਟੇਬਲ ਪਾਰਟੀ, ਸਭ ਤੋਂ ਸਟੇਬਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ। 2 ਮਹੀਨੇ ਹੋ ਗਏ ਸਾਨੂੰ ਕੈਂਡੀਡੇਟ ਅਨਾਉਂਸ ਕੀਤੇ, ਕੈਂਪੇਨ ਚੱਲਦੀ, ਕੋਈ ਤਰੇੜ ਨਹੀਂ, ਕੋਈ ਲੀਡਰਸ਼ਿਪ ਵਿੱਚ ਕੁਐਸਚਨ ਨਹੀਂ, ਕਲੈਰਿਟੀ ਹੈ ਸੀਐਮ ਕੈਂਡੀਡੇਟ ਕੌਣ ਹੈ, ਕਲੈਰਿਟੀ ਹੈ ਕੈਂਪੇਨ ਕਿਵੇਂ ਚੱਲ ਰਹੀ ਹੈ। ਪੰਜਾਬ ਬਾਰਡਰ ਸੂਬਾ ਹੈ, ਪੰਜਾਬ ਨੂੰ ਐ ਜਿਹਾ ਹੀ ਗੱਠਜੋੜ ਚਾਹੀਦਾ ਜਿਹੜਾ ਸਟੇਬਲ ਹੋਏ। ਉਹਨਾਂ ਵਰਗਾ ਨਹੀਂ ਜਿਹੜੇ ਇੱਕ ਦੂਜੇ ਨੂੰ ਮੰਨਦੇ ਹੀ ਨਹੀਂ। ਅੱਜ ਜੋ ਕਾਂਗਰਸ ਦਾ ਹਾਲ ਹੈ, ਜੋ ਆਮ ਆਦਮੀ ਪਾਰਟੀ ਦਾ ਹਾਲ ਹੈ, ਜੇ ਇਹਨਾਂ ਨੂੰ ਵੋਟ ਦੇਵੋਗੇ ਸਹੀ ਮੈਨੇ ਤੇ ਪੰਜਾਬ ਨੂੰ ਬਰਬਾਦ ਕਰਨਾ ਹੈ। ਡਿਪਟੀ ਸੀਐਮ ਕਿਸ ਤਰ੍ਹਾਂ ਦਾ ਹੋਏਗਾ ਜੀ? ਕਾਂਗਰਸ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਹੀ ਸਾਡੇ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਕਿ ਇਹਨਾਂ ਨੂੰ ਉਂਗਲਾਂ ਤੇ ਨਚਾਇਆ ਜਾ ਸਕੇ। ਤੁਹਾਡਾ ਇਸ ਤੇ ਕੀ ਕਹਿਣਾ ਹੈ? ਜੇ ਛਾਪੇਮਾਰੀ ਹੋ ਕੇ ਕੁਛ ਨਾ ਮਿਲਦਾ ਤਾਂ ਉਹ ਕਹਿ ਸਕਦੇ ਸੀ, ਪਰ ਆ 6-10 ਕਰੋੜ ਇਕੱਠਾ ਕਿੱਥੋਂ ਆਇਆ? ਜਿਹੜਾ ਮੁੱਖ ਮੰਤਰੀ ਦਾ ਭਾਂਜਾ ਹੈ, ਉਹਦੇ ਕੋਲੇ ਕਿੰਨੇ ਕਿੱਲੇ ਜ਼ਮੀਨ ਆ ਜਾਂ ਕੋਈ ਫੈਕਟਰੀ ਹੈ? 1 ਕਿੱਲਾ ਜ਼ਮੀਨ ਨਹੀਂ, 1 ਫੈਕਟਰੀ ਨਹੀਂ। ਉਹਦੀ ਕਾਬਲੀਅਤ, ਉਹਦੀ ਜਿਹੜੀ ਜਾਇਦਾਦ ਆ ਕੀ ਹੈ? ਉਹ ਮੁੱਖ ਮੰਤਰੀ ਚੰਨੀ ਦੀ ਜਿਹੜੀ ਆਪਣਾ ਭਾਂਜਾ ਹੈ। ਸਾਰਾ ਕੰਮ ਚੰਨੀ ਦਾ ਸੰਭਾਲਣ ਵਾਲਾ। ਅਸੀਂ ਲਗਾਤਾਰ ਤੁਹਾਨੂੰ ਕਹਿ ਰਹੇ ਸੀ ਕਿ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਚੰਨੀ, ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਹੈ। ਸਾਰੀ ਕਲੈਕਸ਼ਨ ਉਹ ਕਰਦਾ ਤੇ ਤੁਹਾਡੇ ਸਾਹਮਣੇ ਆ, ਇੱਕ ਰੇਡ ਵਿੱਚ ਕੱਲੇ ਵਾਲੇ ਇੱਕ ਘਰ 'ਚ 10 ਕਰੋੜ ਮਿਲਿਆ। ਜੇ ਮਰਿੰਡੇ ਚੰਨੀ ਦੇ ਘਰ 'ਚ ਰੇਡ ਪੈ ਜਾਂਦੀ ਤੇ ਮੈਨੂੰ ਲੱਗਦਾ 100 ਕਰੋੜ ਇਕੱਠਾ ਮਿਲਣਾ ਸੀ ਇਹਦੇ ਘਰੇ। ਹੁਣ ਤਾਂ ਮੈਨੂੰ ਕੋਈ ਪੁਲਿਸ ਵਾਲਾ ਦੱਸ ਰਿਹਾ ਸੀ ਕਿ ਇਹਨੇ ਉੱਥੋਂ ਹੀ ਪੈਸਾ ਕੱਢ ਕੇ, ਜਿਹੜਾ ਉੱਥੇ ਡਿਊਟੀ ਲੱਗਿਆ ਸੀ, ਮੈਨੂੰ ਦੱਸ ਰਿਹਾ ਸੀ, ਕੱਢ ਕੇ ਚੰਡੀਗੜ੍ਹ ਆਪਣੇ ਸੀਐਮ ਰੈਜ਼ੀਡੈਂਸ ਲੈ ਕੇ ਗਿਆ, ਕਿਉਂਕਿ ਸੋਚਦਾ ਕਿ ਸ਼ਾਇਦ ਚੰਡੀਗੜ੍ਹ ਮੇਰਾ ਆਫੀਸ਼ੀਅਲ ਰੈਜ਼ੀਡੈਂਸ ਹੈ, ਉੱਥੇ ਸ਼ਾਇਦ ਨਾ ਪਏ। ਕਿਉਂਕਿ 5 ਸਾਲ ਸਣੇ ਕੰਵਰ ਵਿਜੇ ਪ੍ਰਤਾਪ, ਸਣੇ ਕਾਂਗਰਸ ਨੇ ਸਿਆਸਤ ਖੇਡੀ। ਦੋਸ਼ੀਆਂ ਨੂੰ ਫੜਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ। ਇਸ ਕਰਕੇ ਜਿਹੜਾ ਹੈਗਾ ਕਿ ਇਹਨਾਂ ਨੇ ਕੱਲੀ ਸਿਆਸਤ ਕੀਤੀ। ਅਸੀਂ ਅਨੁਸਾਰ ਅਸੀਂ ਕਰਾਂਗੇ। ਥੈਂਕ ਯੂ। ਅੱਛਾ ਮਾਈਕ, ਹੁਣ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਇੱਕ ਮਿੰਟ ਪਹਿਲੇ ਇਹਨਾਂ ਨੂੰ। ਅਕਾਲੀ ਦਲ ਦਾ ਡਿਪਟੀ ਸੀਐਮ ਅਕਾਲੀ ਦਲ ਦਾ ਹੋਏਗਾ ਕਿ ਬਸਪਾ ਦਾ ਹੋਏਗਾ? ਇੱਕ ਡਿਪਟੀ ਸੀਐਮ ਬੀਐਸਪੀ ਤੋਂ ਹੋਣਗੇ। ਅਕਾਲੀ ਦਲ ਦਾ ਯਾਰ ਮੈਂ ਅੱਛਾ, ਤੁਸੀਂ ਇੱਕ ਮਿੰਟ, ਚੇਅਰਮੈਨ ਸਾਹਿਬ ਆਪਣੀ ਗੱਲ ਕਰਨਗੇ। ਲੇਬਰ ਫਰੰਟ ਦੇ ਜੇ ਪੰਜਾਬ ਦੇ ਚੇਅਰਮੈਨ ਸਾਹਿਬ, ਅੱਜ ਅਕਾਲੀ ਦਲ ਨੂੰ ਆਪਾਂ ਜੁਆਇਨ ਕੀਤਾ, ਕਾਂਗਰਸ ਨੂੰ ਛੱਡ ਕੇ ਆਏ ਆ, ਕੀ ਕਾਰਨ ਬਣੇ ਜੀ? ਮਦਾਰੀ ਡੁਗਡੁਗੀ ਵਜਾਉਂਦਾ ਤੇ ਕਹਿੰਦਾ ਸੱਪ ਨਿਓਲੇ ਕੀ ਲੜਾਈ ਦਿਖਾਊਂਗਾ। ਲੋਕ ਫਟਾਫਟ ਇਕੱਠੇ ਹੋ ਜਾਂਦੇ ਆ, ਉਹ ਮੁੜ ਕੇ ਪੈਸੇ ਡੱਬਾ ਖੜ ਕੇ ਪੈਸੇ ਇਕੱਠੇ ਕਰ ਲੈਂਦਾ, ਮੁੜ ਕੇ ਵਿਖਾਲਦਾ ਕੋਈ ਨਹੀਂ। ਉਹਨਾਂ ਸੱਪ ਤੇ ਨਿਓਲੇ ਦੀ ਲੜਾਈ ਵਿਖਾ ਕੇ ਸਾਨੂੰ ਬੇਵਕੂਫ ਬਣਾਇਆ ਵੀ ਬੇਅਦਬੀ ਦਾ ਆਹ ਕਰਾਂਗੇ, ਫਲਾਣੀ ਗੱਲ ਦਾ ਆਹ ਕਰਾਂਗੇ, ਨਸ਼ਿਆਂ ਦਾ ਆਹ ਕਰਾਂਗੇ। ਕੀਤਾ ਕੁਛ ਨਹੀਂ, ਸਾਡਾ ਵਿਸ਼ਵਾਸ ਮੋਹ ਭੰਗ ਹੋਇਆ। ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਹਨਤੀਓ, ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ। ਕਰਪਸ਼ਨ ਤੁਹਾਂ ਕੀਤੀ, ਰੇਤ ਵਾਲੀ ਮਾਫੀਆ ਦਾ ਰੌਲਾ ਪਾਉਂਦੇ ਸੀ ਅਕਾਲੀ ਦਲ ਦਾ, ਉਹ ਵੀ ਨਹੀਂ ਪੂਰਾ ਹੋਇਆ। ਕੋਈ ਕੰਮ ਨਹੀਂ ਕੀਤਾ। ਨਸ਼ਾ ਬੰਦ ਹੋ ਗਿਆ ਜੀ ਪੰਜਾਬ? ਉਦੋਂ ਵੱਧ ਹੋਇਆ ਜੀ। ਕਾਂਗਰਸੀਆਂ ਨੇ ਆਪ ਵੇਚਣਾ ਸ਼ੁਰੂ ਕਰਤਾ ਜੀ। ਪਰ ਬੰਦ ਕਿਉਂ ਨਹੀਂ ਹੋਇਆ ਨਸ਼ਾ? ਕਿਉਂਕਿ ਕੈਪਟਨ ਸਾਹਿਬ ਦੇ ਜਦੋਂ ਨੀਅਤ ਨਹੀਂ ਸੀ ਜੀ, ਨੀਤੀ ਦੇ ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ? ਹਾਂਜੀ, ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ? ਵੇਚਦਾ ਕਿਹੜਾ ਨਹੀਂ ਜੀ। ਨਾ ਦੱਸੋ ਹੀ, ਨਾ ਦੱਸੋ। ਥੱਲੇ ਸਾਡੇ ਜ਼ਿਲ੍ਹੇ 'ਚ ਨਸ਼ਾ ਆਮ ਵਿਕਦਾ ਜੀ। ਸਾਡੇ
ਸੁੱਖੀ ਰੰਧਾਵਾ ਨਸ਼ੇ ਵੇਚਣ ਸਾਡੇ ਵਾਲਾ ਹਲਕੇ ਵਿੱਚ ਨਸ਼ਾ ਵਿਕਦਾ, ਲੋਕ ਰੌਲਾ ਪਾਉਂਦੇ ਆ ਜੀ। ਇਹ ਤਾਂ ਤੁਹਾਡੇ ਹਲਕੇ ਦਾ ਜਿਹੜਾ ਵਿਧਾਇਕ ਹੈ, ਮੰਤਰੀ ਆ, ਪਾਵਰਫੁਲ ਮੰਤਰੀ ਆ, ਉਹਦਾ ਛਾਇਆ ਜੀ, ਬਿਲਕੁਲ ਛਾਇਆ ਤੋਂ ਬਿਨਾ ਹੋ ਹੀ ਨਹੀਂ ਸਕਦਾ ਜੀ। ਸ਼ਰਾਬ, ਨਜਾਇਜ਼ ਸ਼ਰਾਬ ਸਾਡੇ ਵਿਕਦੀ ਆ ਜੀ। ਸਾਡੇ ਹਲਕੇ ਵਿੱਚ ਕਈ ਬੰਦੇ ਮਰ ਗਏ ਨਜਾਇਜ਼ ਸ਼ਰਾਬ ਨਾਲ। ਚਲੋ ਹਾਂਜੀ ਸਾਰਾ ਕੁਝ ਹਾਂਜੀ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਉਹ ਦਲਿਤ ਹੋਏਗਾ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣੇ ਜਿਹੜੀ ਜ਼ਬਾਨ ਸਾਰੇ ਮੈਂ ਉਹੀ ਕਹਿਣਾ ਹੈ, ਆਮ ਆਦਮੀ ਪਾਰਟੀ ਤੇ ਤਾਂ ਬਿਲਕੁਲ ਵਿਸ਼ਵਾਸ ਕਰ ਹੀ ਨਹੀਂ ਸਕਦੇ। ਆ ਕਹਿ ਜਾ ਕੇਜਰੀਵਾਲ ਨੂੰ ਜੋ ਸੁਪਨਾ ਹੁੰਦਾ, ਜੋ ਕੇਜਰੀਵਾਲ ਕਰੂਗਾ ਉਹੀ ਹੋਊਗਾ। ਪੰਜਾਬ ਦੇ ਕਿਸੇ ਲੀਡਰ ਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ। ਹੁਣ ਕੋਈ ਜਵਾਨ ਨਹੀਂ ਹੈ। ਆ ਤੁਸੀਂ ਆਪ ਹੀ ਦੇਖ ਲਓਗੇ, ਇਹਨੂੰ ਤਾਂ ਆਪਣੇ ਭਗਵੰਤ ਮਾਨ ਨੂੰ ਤਾਂ ਜਿਵੇਂ ਮਦਾਰੀ ਵਾਂਗੂ ਨਚਾਉਣਗੇ। ਭਗਵੰਤ ਮਾਨ ਦਾ ਸੁਪਨਾ ਪੂਰਾ ਹੋ ਗਿਆ ਜੀ, ਸੀਐਮ ਚਿਹਰੇ ਵਾਲਾ। ਹੁਣ ਚੰਗਾ, ਥੈਂਕ ਯੂ। ਢਵਾਈ ਸੀ ਤੇ ਜਿਹੜੀ ਸੁੱਖੀ ਦੀ ਸੋਨੇ ਦੀ ਲੰਕਾ ਨਾ, ਉਹ ਅਸੀਂ ਢਵਾਉਣੀ ਆ ਕਾਲੋ ਸਾਹਿਬ ਦੇ ਨਾਲ ਸਾਥ ਦੇ ਕੇ। ਸਾਡਾ ਕਾਲੋ ਸਾਹਿਬ ਬਣਿਆ ਤੇ ਡਿਪਟੀ ਸੀਐਮ ਨੂੰ ਲਾ ਕੇ ਤੇ ਮੰਤਰੀ ਟੌਪ ਦਾ ਬਣਨਾ ਚਾਹੀਦਾ ਸਾਡਾ ਭਰਾ। ਤੇ ਬਾਕੀ ਬਹੁਤ ਇੰਪੋਰਟੈਂਟ ਅਹੁਦੇਦਾਰ ਕਾਂਗਰਸ ਪਾਰਟੀ ਤੋਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਹੁਣ ਅਸੀਂ ਡੇਰਾ ਬਾਬਾ ਨਾਨਕ, ਜਿਹੜਾ ਇੱਕ ਹੰਕਾਰੀ ਆਪਣੇ ਆਪ ਨੂੰ ਡਿਪਟੀ ਸੀਐਮ ਕਹਿੰਦਾ ਹੈ ਪਰ ਸਾਬਕਾ ਹੋਣ ਵਾਲਾ, ਸੁੱਖੀ ਰੰਧਾਵੇ ਦੇ ਹਲਕੇ ਵਿੱਚੋਂ ਬਹੁਤ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ। ਮੈਂ ਕਹਿ ਸਕਦਾ ਅੱਜ ਦੇ ਬਾਅਦ ਉਹਦੇ ਸੁੱਖੀ ਰੰਧਾਵੇ ਦੇ ਡੇਰਾ ਬਾਬਾ ਨਾਨਕ ਪੈਰ ਹਿਲ ਜਾਣਗੇ, ਜ਼ਮੀਨ ਧਰਤੀ ਹਿਲ ਜੂਗੀ ਉਹਦੀ। ਸਰਦਾਰ ਜਗਤਾਰ ਸਿੰਘ ਗੋਸਲ ਜਿਹੜੇ ਚੇਅਰਮੈਨ ਲੇਬਰ ਫੈਡ ਪੰਜਾਬ ਬਣਾਈ ਸੀ ਕਾਂਗਰਸ ਨੇ, ਉਹ ਅੱਜ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਆ। ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਹਾਰੂਵਾਲ ਜੋ ਐਕਸ ਚੇਅਰਮੈਨ ਹੈ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਇੱਕ ਬਲਰਾਜ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਲਨੌਰ, ਸਰਦਾਰ ਪਰਮਿੰਦਰ ਸਿੰਘ ਕਨਈਆ जनरल सेक्रेटरी एनआरआई विंग कांग्रेस, एक्स ब्लॉक समिति मेंबर रितु सोहता जी जो डिस्ट्रिक्ट प्रेसिडेंट है वुमेन विंग आम आदमी पार्टी गुरदासपुर, वो भी श्रोमणी अकाली शामिल हुए हैं। एक आरिफ चौहान जिहड़े क्रिश्चियन सेवा फ्रंट के चेयरमैन है, वो भी श्रोमणी अकाली दल शामिल हुए हैं। सरदार बलदेव सिंह भूरा डायरेक्टर मार्केट कमेटी डेरा बाबा नानक, सतविंदर सिंह ब्लॉक समिति मैंबर कलनौर और कांग्रेस दे आप शामिल हुए हैं। साथ जसबीर सिंह कालो जिहड़े सीनियर वाइस प्रेसिडेंट डिस्ट्रिक्ट कांग्रेस कमेटी गुरदासपुर ते सरपंच वडाला बांगर पिंड दे है, वो भी कांग्रेस छड्ड के श्रोमणी अकाली दल शामिल हुए। दिलबाग सिंह सरपंच किला नत्थू सिंह वाला, कृष्णा जी सरपंच दबुरजी, मुख्तार सिंह समती मैंबर ते सर मुख्तार सिंह समती मैंबर ते बलकार सिंह मैं गल की है ब्लॉक समिति मैंबर कलनौर। उन्हां दे नाल सारे साथी उन्हां दी जिहड़ी मेन लीडरशिप सी कांग्रेस दी, सुखी रंधावे दी बोली तो, सुखी रंधावे दी डिक्टेटरशिप तो, सुखी रंधावे दी धक्केशाही तो, सुखी रंधावे दी करप्शन तो, सुखी रंधावे ने किवें झूठे केस बनाए है, लोकां नूं तंग कीता है, एक्सटॉर्शन कीती है, इन्हां सारे नूं बर्दाश्त नहीं होया।
ਉਹ ਕਹਿੰਦੇ ਕਿ ਪੰਜਾਬ ਉਹ ਹਲਕੇ ਇੱਕ ਜਿਵੇਂ ਡਿਕਟੇਟਰਸ਼ਿਪ ਨਾਲ ਜਿਵੇਂ ਤਾਲਿਬਾਨੀ ਰੂਲ ਹੈ ਉਹ ਜਾਂ 5 ਸਾਲ ਉੱਥੇ ਹਲਾ ਡੇਰਾ ਬਾਬਾ ਨਾਨਕ ਰਹੇ ਹੈ। ਅੱਜ ਸਾਰੇ ਹੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਆ ਰਹੇ। ਕਿਉਂ ਆ ਰਹੇ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਹ ਪਾਰਟੀ 100 ਸਾਲ ਪੁਰਾਣੀ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰਾਂ ਦੇ ਦੌਰਾਨ ਹੀ ਲੋਕ ਜਨਤਾ ਨੂੰ ਇਨਸਾਫ ਮਿਲਿਆ। ਤੇ ਮੈਂ ਸਾਰੀ ਲੀਡਰਸ਼ਿਪ ਜਿਹੜੀ ਜੁਆਇਨ ਕੀਤੀ ਹੈ ਉਹਨਾਂ ਨੂੰ ਜੀ ਆਇਆਂ ਕਹਿਣਾ ਤੇ ਉਹਨਾਂ ਨੂੰ ਪੂਰਾ ਪਾਰਟੀ ਵਿੱਚ ਮਾਨ ਸਤਿਕਾਰ ਦਿੱਤਾ ਜਾਊਗਾ। ਕਾਂਗਰਸੀਆਂ ਦੀ ਰੀਤ ਚੱਲ ਰਹੀ ਹੈ, ਖਾਸ ਕਰ ਕਾਂਗਰਸੀ ਆਗੂਆਂ ਦੀ, ਕਿ ਦਿਨੇ ਕਿਸੇ ਪਾਰਟੀ 'ਚ ਹੁੰਦੇ ਨੇ ਤੇ ਰਾਤ ਨੂੰ ਜਦੋਂ ਮਨਾਉਣ ਆਉਂਦੇ ਨੇ ਲੀਡਰ ਹੋਣ, ਮੰਤਰੀ ਸੰਤਰੀ, ਉਹ ਫਿਰ ਕਾਂਗਰਸ ਵਾਪਸ ਆ ਜਾਂਦੇ ਨੇ। ਜਿੰਦੀ ਜਾਗਦੀ ਮਿਸਾਲ ਇੱਕ ਕੁਲਵਿੰਦਰ ਸਿੰਘ ਲਾਡੀ ਵਿਧਾਇਕ ਜਿਹੜੇ ਨੇ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਆਉਂਦੇ ਨੇ ਫਿਰ ਕਾਂਗਰਸ 'ਚ। ਹੁਣ ਜੇਕਰ ਅਸੀਂ ਗੱਲ ਕਰੀਏ ਭਗਵੰਤ ਪਾਲ ਸਿੰਘ ਸੱਚਰ ਜਿਹੜੇ ਨੇ ਉਹ ਗਏ ਸੀਗੇ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ, ਫਿਰ ਉਹ ਜਦੋਂ ਰੰਧਾਵਾ ਸਾਹਿਬ ਉਹਨਾਂ ਦੇ ਘਰੇ ਆ ਜਾਂਦੇ ਨੇ ਤਾਂ ਫਿਰ ਕਾਂਗਰਸ ਆ ਜਾਂਦੇ ਨੇ। ਮੇਰਾ ਸਵਾਲ ਇਹ ਸੀਗਾ ਕਿ ਇਹ ਜਿਹੜੇ ਅੱਜ ਪਰਿਵਾਰ ਸ਼ਾਮਲ ਹੋਏ ਨੇ ਕਿੰਨਾ ਚਿਰ ਸ਼੍ਰੋਮਣੀ ਸਾਡੇ ਪੱਕੇ ਆ, ਸਾਡੇ ਜਿਹੜੇ ਜੋ ਆਉਂਦੇ ਆ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਇਸ ਲੀਡਰਸ਼ਿਪ ਤੇ। ਤੁਸੀਂ ਦੇਖੋ ਜਿਹੜੀ ਕਾਂਗਰਸ ਇੱਕ ਡੁੱਬ ਗਈ ਜਿਹੜੀ ਹੈ ਕਾਂਗਰਸ ਦੇ, ਤੁਸੀਂ ਦੇਖੋ ਸੁਖੀ ਰੰਧਾਵਾ ਸਭ ਤੋਂ ਪਾਵਰਫੁਲ ਹੈ ਕਾਂਗਰਸ ਵਿੱਚ, ਜਿਹੜਾ ਆਪਣੇ ਆਪ ਨੂੰ ਸੀਐਮ ਮਤਲਬ ਸੋਚਦਾ ਰਹਿ ਗਿਆ। 15-20 ਮਿੰਟ ਦੀ ਗੱਲ ਰਹਿ ਗਈ ਸੀ, ਉਹਦੇ ਹਲਕੇ ਤੋਂ ਆ ਸਾਰੀ ਲੀਡਰਸ਼ਿਪ ਛੱਡ ਗਈ ਹੈ। ਕਿਉਂ? ਕਿਉਂਕਿ ਉਹਦੀ ਬੋਲੀ ਮਾੜੀ ਹੈ, ਧੱਕੇਸ਼ਾਹੀ ਹੈ, ਲੁੱਟਦਾ ਹੈ, ਤੰਗ ਕਰਦਾ ਲੋਕਾਂ ਨੂੰ। ਅੱਜ ਜਿਹੜਾ ਕੌਂਸਲਰ ਸ਼ਾਮਲ ਕੀਤਾ ਰਿੰਕੂ ਨਰੂਲਾ, ਇਹ ਵੀ ਅਕਾਲੀ ਦਲ ਦਾ ਸਿਪਾਹੀ ਸੀ, ਇਹ ਵੀ ਕਾਂਗਰਸ 'ਚ ਗਿਆ ਸੀ, ਅੱਜ ਫਿਰ ਵਾਪਸ ਆਇਆ ਜੀ। ਤੇ ਛੱਡਣ ਦਾ ਕੀ ਕਾਰਨ ਬਣਿਆ ਸੀ? ਮੈਨੂੰ ਉਦੋਂ ਨਹੀਂ ਪਤਾ, ਪੁਰਾਣੀ ਗੱਲ ਹੋਣੀ ਹੈ। ਉਹ ਇੰਦਰਵੀਰ ਨਾਲ ਬੰਦ ਹੀ ਨਹੀਂ ਸੀ ਉਹਦੀ ਐਮਐਲਏ ਨਾਲ। ਉਦੋਂ ਇੰਦਰਵੀਰ ਐਮਐਲਏ ਨਾਲ ਹੀ ਉਹ ਧੱਕਾ ਕਰਾਉਂਦਾ ਸੀ। ਬੀਜੇਪੀ ਆਪਣੀ ਸਹਿਯੋਗੀ ਪਾਰਟੀ ਹਲੇ ਤੱਕ ਸੀਟ ਐਡਜਸਟਮੈਂਟ ਨਹੀਂ ਕਰ ਸਕੀ, ਕੈਂਡੀਡੇਟ ਪਤਾ ਨਹੀਂ ਕਦੋਂ ਲਾਣੇ ਜਾਣਗੇ। ਦੇਖੋ ਸਭ ਤੋਂ ਸਟੇਬਲ ਪਾਰਟੀ, ਸਭ ਤੋਂ ਸਟੇਬਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ। 2 ਮਹੀਨੇ ਹੋ ਗਏ ਸਾਨੂੰ ਕੈਂਡੀਡੇਟ ਅਨਾਉਂਸ ਕੀਤੇ, ਕੈਂਪੇਨ ਚੱਲਦੀ, ਕੋਈ ਤਰੇੜ ਨਹੀਂ, ਕੋਈ ਲੀਡਰਸ਼ਿਪ ਵਿੱਚ ਕੁਐਸਚਨ ਨਹੀਂ, ਕਲੈਰਿਟੀ ਹੈ ਸੀਐਮ ਕੈਂਡੀਡੇਟ ਕੌਣ ਹੈ, ਕਲੈਰਿਟੀ ਹੈ ਕੈਂਪੇਨ ਕਿਵੇਂ ਚੱਲ ਰਹੀ ਹੈ। ਪੰਜਾਬ ਬਾਰਡਰ ਸੂਬਾ ਹੈ, ਪੰਜਾਬ ਨੂੰ ਐਜਾ ਹੀ ਗੱਠਜੋੜ ਚਾਹੀਦਾ ਜਿਹੜਾ ਸਟੇਬਲ ਹੋਏ। ਉਹਨਾਂ ਵਰਗਾ ਨਹੀਂ ਜਿਹੜੇ ਇੱਕ ਦੂਜੇ ਨੂੰ ਮੰਨਦੇ ਹੀ ਨਹੀਂ। ਅੱਜ ਜੋ ਕਾਂਗਰਸ ਦਾ ਹਾਲ ਹੈ, ਜੋ ਆਮ ਆਦਮੀ ਪਾਰਟੀ ਦਾ ਹਾਲ ਹੈ, ਜੇ ਇਹਨਾਂ ਨੂੰ ਵੋਟ ਦੇਵੋਗੇ ਸਹੀ ਮੈਨੇ ਤੇ ਪੰਜਾਬ ਨੂੰ ਬਰਬਾਦ ਕਰਨਾ ਹੈ। ਡਿਪਟੀ ਸੀਐਮ ਕਿਸ ਤਰ੍ਹਾਂ ਦਾ ਹੋਏਗਾ ਜੀ? ਕਾਂਗਰਸ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਹੀ ਸਾਡੇ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਕਿ ਇਹਨਾਂ ਨੂੰ ਉਂਗਲਾਂ ਤੇ ਨਚਾਇਆ ਜਾ ਸਕੇ। ਤੁਹਾਡਾ ਇਸ ਤੇ ਕੀ ਕਹਿਣਾ ਹੈ? ਜੇ ਛਾਪੇਮਾਰੀ ਹੋ ਕੇ ਕੁਛ ਨਾ ਮਿਲਦਾ ਤਾਂ ਉਹ ਕਹਿ ਸਕਦੇ ਸੀ, ਪਰ ਆ 6-10 ਕਰੋੜ ਇਕੱਠਾ ਕਿੱਥੋਂ ਆਇਆ? ਜਿਹੜਾ ਮੁੱਖ ਮੰਤਰੀ ਦਾ ਭਾਂਜਾ ਹੈ ਉਹਦੇ ਕੋਲੇ ਕਿੰਨੇ ਕਿੱਲੇ ਜ਼ਮੀਨ ਆ ਜਾਂ ਕੋਈ ਫੈਕਟਰੀ ਹੈ? 1 ਕਿੱਲਾ ਜ਼ਮੀਨ ਨਹੀਂ, ਇੱਕ ਫੈਕਟਰੀ ਨਹੀਂ। ਉਹਦੀ ਕਾਬਲੀਅਤ, ਉਹਦੀ ਜਿਹੜੀ ਜਾਇਦਾਦ ਕੀ ਹੈ? ਉਹ ਮੁੱਖ ਮੰਤਰੀ ਚੰਨੀ ਦੀ ਜਿਹੜੀ ਆਪਣਾ ਭਾਂਜਾ ਹੈ, ਸਾਰਾ ਕੰਮ ਚੰਨੀ ਦਾ ਸੰਭਾਲਣ ਵਾਲਾ। ਅਸੀਂ ਲਗਾਤਾਰ ਤੁਹਾਨੂੰ ਕਹਿ ਰਹੇ ਸੀ ਕਿ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਚੰਨੀ ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਹੈ, ਸਾਰੀ ਕਲੈਕਸ਼ਨ ਉਹ ਕਰਦਾ। ਤੇ ਤੁਹਾਡੇ ਸਾਹਮਣੇ ਹੈ ਇੱਕ ਰੇਡ ਵਿੱਚ ਕੱਲੇ ਵਾਲੇ ਇੱਕ ਘਰ 'ਚ 10 ਕਰੋੜ ਮਿਲਿਆ। ਜੇ ਮਰਿੰਡੇ ਚੰਨੀ ਦੇ ਘਰ 'ਚ ਰੇਡ ਪੈ ਜਾਂਦੀ ਤੇ ਮੈਨੂੰ ਲੱਗਦਾ 100 ਕਰੋੜ ਇਕੱਠਾ ਮਿਲਣਾ ਸੀ ਇਹਦੇ ਘਰੇ। ਹੁਣ ਤਾਂ ਮੈਨੂੰ ਕੋਈ ਪੁਲਿਸ ਵਾਲਾ ਦੱਸ ਰਿਹਾ ਸੀ ਕਿ ਇਹਨੇ ਉੱਥੋਂ ਹੀ ਪੈਸਾ ਕੱਢ ਕੇ, ਜਿਹੜਾ ਉੱਥੇ ਡਿਊਟੀ ਲੱਗਿਆ ਸੀ ਮੈਨੂੰ ਦੱਸ ਰਿਹਾ ਸੀ, ਕੱਢ ਕੇ ਚੰਡੀਗੜ੍ਹ ਆਪਣੇ ਸੀਐਮ ਰੈਜ਼ੀਡੈਂਸ ਲੈ ਕੇ ਗਿਆ, ਕਿਉਂਕਿ ਸੋਚਦਾ ਕਿ ਸ਼ਾਇਦ ਚੰਡੀਗੜ੍ਹ ਮੇਰਾ ਆਫੀਸ਼ੀਅਲ ਰੈਜ਼ੀਡੈਂਸ ਹੈ, ਉੱਥੇ ਸ਼ਾਇਦ ਨਾ ਪਏ। ਕਿਉਂਕਿ 5 ਸਾਲ ਸਣੇ ਕੰਵਰ ਵਿਜੇ ਪ੍ਰਤਾਪ ਸਣੇ ਕਾਂਗਰਸ ਨੇ ਸਿਆਸਤ ਖੇਡੀ, ਦੋਸ਼ੀਆਂ ਨੂੰ ਫੜਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ। ਇਸ ਕਰਕੇ ਜਿਹੜਾ ਹੈਗਾ ਕਿ ਇਹਨਾਂ ਨੇ ਕੱਲੀ ਸਿਆਸਤ ਕੀਤੀ। ਅਸੀਂ ਔਨ ਸਾਰ ਅਸੀਂ ਕਰਾਂਗੇ। ਥੈਂਕ ਯੂ। अच्छा माइक
ਹੁਣ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਬਾਦਲ ਸਾਹਿਬ ਡਿਪਟੀ ਸੀਐਮ ਜਿਹੜਾ ਇੱਕ ਮਿੰਟ ਪਹਿਲੇ ਇਹਨਾਂ ਨੂੰ ਅਕਾਲੀ ਦਲ ਦਾ ਡਿਪਟੀ ਸੀਐਮ ਅਕਾਲੀ ਦਲ ਦਾ ਹੋਏਗਾ ਕਿ ਬਸਪਾ ਦਾ ਹੋਏਗਾ ਕਿਸ ਤਰ੍ਹਾਂ ਦਾ ਚਿਹਰਾ ਹੋਏਗਾ ਫੌਜੀ ਸਾਹਿਬ ਇੱਕ ਡਿਪਟੀ ਸੀਐਮ ਬੀਐਸਪੀ ਤੋਂ ਹੋਣਗੇ। ਅਕਾਲੀ ਦਲ ਦਾ ਯਾਰ ਮੈਂ ਅੱਛਾ ਤੁਸੀਂ ਇੱਕ ਮਿੰਟ ਚੇਅਰਮੈਨ ਸਾਹਿਬ ਆਪਣੀ ਗੱਲ ਕਰਨਗੇ ਲੇਬਰ ਫੈਡ ਦੇ ਜੇ ਪੰਜਾਬ ਦੇ ਚੇਅਰਮੈਨ ਸਾਹਿਬ ਅੱਜ ਅਕਾਲੀ ਦਲ ਨੂੰ ਆਪਾਂ ਜੁਆਇਨ ਕੀਤਾ ਕਾਂਗਰਸ ਨੂੰ ਛੱਡ ਕੇ ਆਏ ਆ ਕੀ ਕਾਰਨ ਬਣੇ ਜੀ ਮਦਾਰੀ ਡੁਗਡੁਗੀ ਵਜਾਉਂਦਾ ਤੇ ਕਹਿੰਦਾ ਸੱਪ ਨਿਓਲੇ ਕੀ ਲੜਾਈ ਦਿਖਾਊਂਗਾ। ਲੋਕ ਫਟਾਫਟ ਇਕੱਠੇ ਹੋ ਜਾਂਦੇ ਆ, ਉਹ ਮੁੜ ਕੇ ਪੈਸੇ ਡੱਬਾ ਖੜ ਕੇ ਪੈਸੇ ਇਕੱਠੇ ਕਰ ਲੈਂਦਾ, ਮੁੜ ਕੇ ਵਿਖਾਲਦਾ ਕੋਈ ਨਹੀਂ। ਉਹਨਾਂ ਸੱਪ ਤੇ ਨਿਓਲੇ ਦੀ ਲੜਾਈ ਵਿਖਾ ਕੇ ਸਾਨੂੰ ਬੇਵਕੂਫ ਬਣਾਇਆ ਵੀ ਬੇਅਦਬੀ ਦਾ ਆਹ ਕਰਾਂਗੇ, ਫਲਾਣੀ ਗੱਲ ਦਾ ਆਹ ਕਰਾਂਗੇ, ਨਸ਼ਿਆਂ ਦਾ ਆਹ ਕਰਾਂਗੇ। ਕੀਤਾ ਕੁਛ ਨਹੀਂ, ਸਾਡਾ ਵਿਸ਼ਵਾਸ ਮੋਹ ਭੰਗ ਹੋਇਆ। ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਂਤੀਓ, ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ, ਕਰਪਸ਼ਨ ਤੁਹਾਂ ਕੀਤੀ, ਰੇਤ ਵਾਲੀ ਮਾਫੀਆ ਦਾ ਰੌਲਾ ਪਾਉਂਦੇ ਸੀ ਅਕਾਲੀ ਦਲ ਦਾ, ਉਹ ਵੀ ਨਹੀਂ ਪੂਰਾ ਹੋਇਆ, ਕੋਈ ਕੰਮ ਨਹੀਂ ਕੀਤਾ। ਨਸ਼ਾ ਬੰਦ ਹੋ ਗਿਆ ਜੀ ਪੰਜਾਬ ਉਦੋਂ ਵੱਧ ਹੋਇਆ ਜੀ। ਕਾਂਗਰਸੀਆਂ ਨੇ ਆਪ ਵੇਚਣਾ ਸ਼ੁਰੂ ਕਰਤਾ ਜੀ। ਪਰ ਬੰਦ ਕਿਉਂ ਨਹੀਂ ਹੋਇਆ ਨਸ਼ਾ? ਉਹ ਕੋਈ ਕੈਪਟਨ ਸਾਹਿਬ ਦੇ ਜਦੋਂ ਨੀਅਤ ਨਹੀਂ ਸੀ ਜੀ, ਨੀਤੀ ਤੇ ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ? ਹਾਂਜੀ ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ? ਵੇਚਦਾ ਕਿਹੜਾ ਨਹੀਂ ਜੀ। ਕੋਈ ਨਾ ਦੱਸੋ। ਥੱਲੇ ਸਾਡੇ ਜ਼ਿਲ੍ਹੇ 'ਚ ਨਸ਼ਾ ਆਮ ਵਿਕਦਾ ਜੀ। ਸਾਡੇ ਸੁੱਖੀ ਰੰਧਾਵਾ ਨਸ਼ੇ ਵਿੱਚ ਸਾਡੇ ਹਲਕੇ ਵਿੱਚ ਨਸ਼ਾ ਵਿਕਦਾ, ਲੋਕ ਰੌਲਾ ਪਾਉਂਦੇ ਆ ਜੀ। ਤੁਹਾਡੇ ਹਲਕੇ ਦਾ ਜਿਹੜਾ ਵਿਧਾਇਕ ਹੈ, ਮੰਤਰੀ ਆ, ਪਾਵਰਫੁਲ ਮੰਤਰੀ ਆ, ਉਹਦਾ ਛਾਇਆ ਜੀ, ਬਿਲਕੁਲ ਛਾਇਆ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਜੀ। ਸ਼ਰਾਬ, ਨਜਾਇਜ਼ ਸ਼ਰਾਬ ਸਾਡੇ ਵਿਕਦੀ ਆ ਜੀ। ਸਾਡੇ ਹਲਕੇ ਵਿੱਚ ਕਈ ਬੰਦੇ ਮਰ ਗਏ ਨਜਾਇਜ਼ ਸ਼ਰਾਬ ਨਾਲ। ਚਲੋ ਸਾਰਾ ਕੁਝ ਹਾਂਜੀ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਹੋਏਗਾ ਉਹ ਦਲਿਤ ਹੋਏਗਾ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣੇ ਜਿਹੜੀ ਜ਼ਬਾਨ ਸਾਰੇ ਮੈਂ ਉਹੀ ਕਹਿਣਾ ਹੈ, ਆਮ ਆਦਮੀ ਪਾਰਟੀ ਤੇ ਤਾਂ ਬਿਲਕੁਲ ਵਿਸ਼ਵਾਸ ਕਰ ਹੀ ਨਹੀਂ ਸਕਦੇ। ਆ ਕਹਿ ਜਾ ਕੇਜਰੀਵਾਲ ਨੂੰ ਜੋ ਸੁਪਨਾ ਹੁੰਦਾ, ਜੋ ਕੇਜਰੀਵਾਲ ਕਰੂਗਾ ਉਹੀ ਹੋਊਗਾ। ਪੰਜਾਬ ਦੇ ਕਿਸੇ ਲੀਡਰ ਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ। ਹੁਣ ਕੋਈ ਜ਼ਬਾਨ ਨਹੀਂ ਹੈ। ਆ ਤੁਸੀਂ ਆਪ ਹੀ ਦੇਖ ਲਓਗੇ, ਇਹਨੂੰ ਤਾਂ ਆਪਣੇ ਭਗਵੰਤ ਮਾਨ ਨੂੰ ਤਾਂ ਜਿਵੇਂ ਮਦਾਰੀ ਵਾਂਗੂ ਨਚਾਉਣਗੇ। ਭਗਵੰਤ ਮਾਨ ਦਾ ਸੁਪਨਾ ਪੂਰਾ ਹੋ ਗਿਆ ਜੀ ਸੀਐਮ ਚਿਹਰੇ ਵਾਲਾ। ਹੁਣ ਚੰਗਾ, ਥੈਂਕ ਯੂ। ਇੱਕ ਮਿੰਟ ਤੋਂ ਆਈ ਸੀ ਤੇ ਜਿਹੜੀ ਸੁੱਖੀ ਦੀ ਸੋਨੇ ਦੀ ਲੰਕਾ ਨਾ, ਉਹ ਅਸੀਂ ਢਵਾਉਣੀ ਆ ਕਾਲੋ ਸਾਹਿਬ ਦੇ ਨਾਲ ਸਾਥ ਦੇ ਕੇ। ਸਾਡਾ ਕਾਲੋ ਸਾਹਿਬ ਬਣਿਆ ਤੇ ਡਿਪਟੀ ਸੀਐਮ ਨੂੰ ਲਾ ਕੇ ਤੇ ਮੰਤਰੀ ਟੌਪ ਦਾ ਬਣਨਾ ਚਾਹੀਦਾ ਤੁਹਾਡਾ ਭਰਾ। ਤੇ ਬਾਕੀ ਬਹੁਤ ਇੰਪੋਰਟੈਂਟ ਅਹੁਦੇਦਾਰ ਕਾਂਗਰਸ ਪਾਰਟੀ ਤੋਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਹੁਣ ਅਸੀਂ ਡੇਰਾ ਬਾਬਾ ਨਾਨਕ, ਜਿਹੜਾ ਇੱਕ ਹੰਕਾਰੀ ਆਪਣੇ ਆਪ ਨੂੰ ਡਿਪਟੀ ਸੀਐਮ ਕਹਿੰਦਾ ਹੈ ਪਰ ਸਾਬਕਾ ਹੋਣ ਵਾਲਾ ਸੁੱਖੀ ਰੰਧਾਵੇ ਦੇ ਹਲਕੇ ਵਿੱਚੋਂ ਬਹੁਤ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ। ਮੈਂ ਕਹਿ ਸਕਦਾ ਅੱਜ ਦੇ ਬਾਅਦ ਉਹਦੇ ਸੁੱਖੀ ਰੰਧਾਵੇ ਦੇ ਡੇਰਾ ਬਾਬਾ ਨਾਨਕ ਪੈਰ ਹਿੱਲ ਜਾਣਗੇ, ਜ਼ਮੀਨ ਧਰਤੀ ਹਿੱਲ ਜੂਗੀ ਉਹਦੀ। ਸਰਦਾਰ ਜਗਤਾਰ ਸਿੰਘ ਗੋਸਲ ਜਿਹੜੇ ਚੇਅਰਮੈਨ ਲੇਬਰ ਫੈਡ ਪੰਜਾਬ ਬਣਾਈ ਸੀ ਕਾਂਗਰਸ ਨੇ, ਉਹ ਅੱਜ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਆ। ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਹਾਰੂਵਾਲ ਜੋ ਐਕਸ ਚੇਅਰਮੈਨ ਹੈ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਇੱਕ ਬਲਰਾਜ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਲਨੌਰ, ਸਰਦਾਰ ਪਰਮਿੰਦਰ ਸਿੰਘ ਕਨਈਆ जनरल सेक्रेटरी एनआरआई विंग कांग्रेस, एक्स ब्लॉक समिति मेंबर रितु सोहता जी जो डिस्ट्रिक्ट प्रेसिडेंट है वुमेन विंग आम आदमी पार्टी गुरदासपुर, वो भी श्रोमणी अकाली शामिल हुए हैं। एक आरिफ चौहान जिहड़े क्रिश्चियन सेवा फ्रंट दे
ਚੇਅਰਮੈਨ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਹੈ। ਸਰ ਬਲਦੇਵ ਸਿੰਘ ਭੂਰਾ ਡਾਇਰੈਕਟਰ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਸਤਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਕਲਨੌਰ ਔਰ ਕਾਂਗਰਸ ਦੇ ਆਪ ਸ਼ਾਮਿਲ ਹੋਏ ਹਨ। ਸਰ ਜਸਬੀਰ ਸਿੰਘ ਕਾਲੋਂ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਗੁਰਦਾਸਪੁਰ ਤੇ ਸਰਪੰਚ ਵਡਾਲਾ ਬਾਂਗਰ ਪਿੰਡ ਦੇ ਹੈ, ਉਹ ਵੀ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਇਆ। ਦਿਲਬਾਗ ਸਿੰਘ ਸਰਪੰਚ ਕਿਲਾ ਨੱਥੂ ਸਿੰਘ ਵਾਲਾ, ਕ੍ਰਿਸ਼ਨਾ ਜੀ ਸਰਪੰਚ ਦਬੁਰਜੀ, ਮੁਖਤਾਰ ਸਿੰਘ ਸੰਮਤੀ ਮੈਂਬਰ ਤੇ ਸਰ ਮੁਖਤਿਆਰ ਸਿੰਘ ਸੰਮਤੀ ਮੈਂਬਰ ਤੇ ਬਲਕਾਰ ਸਿੰਘ, ਮੈਂ ਗੱਲ ਕੀਤੀ ਹੈ ਬਲਾਕ ਸੰਮਤੀ ਮੈਂਬਰ ਕਲਨੌਰ। ਉਹਨਾਂ ਦੇ ਨਾਲ ਸਾਰੇ ਹੀ ਸਾਥੀ ਉਹਨਾਂ ਦੀ ਜਿਹੜੀ ਮੇਨ ਲੀਡਰਸ਼ਿਪ ਸੀ ਕਾਂਗਰਸ ਦੀ, ਸੁੱਖੀ ਰੰਧਾਵੇ ਦੀ ਬੋਲੀ ਤੋਂ, ਸੁੱਖੀ ਰੰਧਾਵੇ ਦੀ ਡਿਕਟੇਟਰਸ਼ਿਪ ਤੋਂ, ਸੁੱਖੀ ਰੰਧਾਵੇ ਦੀ ਧੱਕੇਸ਼ਾਹੀ ਤੋਂ, ਸੁੱਖੀ ਰੰਧਾਵੇ ਦੀ ਕਰਪਸ਼ਨ ਤੋਂ, ਸੁੱਖੀ ਰੰਧਾਵੇ ਨੇ ਕਿਵੇਂ ਝੂਠੇ ਕੇਸ ਬਣਾਏ ਹੈ, ਲੋਕਾਂ ਨੂੰ ਤੰਗ ਕੀਤਾ ਹੈ, ਐਕਸਟੋਰਸ਼ਨ ਕੀਤੀ ਹੈ, ਇਹਨਾਂ ਸਾਰੇ ਨੂੰ ਬਰਦਾਸ਼ਤ ਨਹੀਂ ਹੋਇਆ। ਉਹ ਕਹਿੰਦੇ ਕਿ ਪੰਜਾਬ ਉਹ ਹਲਕੇ ਇੱਕ ਜਿਵੇਂ ਡਿਕਟੇਟਰਸ਼ਿਪ ਨਾਲ, ਜਿਵੇਂ ਤਾਲਿਬਾਨੀ ਰੂਲ ਹੈ, ਉਹ ਜਾਂ 5 ਸਾਲ ਉੱਥੇ ਡੇਰਾ ਬਾਬਾ ਨਾਨਕ ਰਹੇ ਹੈ। ਅੱਜ ਸਾਰੇ ਹੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਆ ਰਹੇ। ਕਿਉਂ ਆ ਰਹੇ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਹ ਪਾਰਟੀ 100 ਸਾਲ ਪੁਰਾਣੀ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰਾਂ ਦੇ ਦੌਰਾਨ ਹੀ ਜਨਤਾ ਨੂੰ ਇਨਸਾਫ ਮਿਲਿਆ। ਤੇ ਮੈਂ ਸਾਰੀ ਲੀਡਰਸ਼ਿਪ ਜਿਹੜੀ ਜੁਆਇਨ ਕੀਤੀ ਹੈ ਉਹਨਾਂ ਨੂੰ ਜੀ ਆਇਆਂ ਕਹਿਣਾ ਤੇ ਉਹਨਾਂ ਨੂੰ ਪੂਰਾ ਪਾਰਟੀ ਵਿੱਚ ਮਾਨ ਸਤਿਕਾਰ ਦਿੱਤਾ ਜਾਊਗਾ। ਕਾਂਗਰਸੀਆਂ ਦੀ ਰੀਤ ਚੱਲ ਰਹੀ ਹੈ, ਖਾਸ ਕਰ ਕਾਂਗਰਸੀ ਆਗੂਆਂ ਦੀ, ਕਿ ਦਿਨੇ ਕਿਸੇ ਪਾਰਟੀ 'ਚ ਹੁੰਦੇ ਨੇ ਤੇ ਰਾਤ ਨੂੰ ਜਦੋਂ ਮਨਾਉਣ ਆਉਂਦੇ ਨੇ ਲੀਡਰ ਹੋਣ, ਮੰਤਰੀ ਸੰਤਰੀ, ਉਹ ਫਿਰ ਕਾਂਗਰਸ ਵਾਪਸ ਆ ਜਾਂਦੇ ਨੇ। ਜਿੰਦੀ ਜਾਗਦੀ ਮਿਸਾਲ ਇੱਕ ਕੁਲਵਿੰਦਰ ਸਿੰਘ ਲਾਡੀ ਵਿਧਾਇਕ ਜਿਹੜੇ ਨੇ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਨੇ, ਫਿਰ ਕਾਂਗਰਸ 'ਚ। ਹੁਣ ਜੇਕਰ ਅਸੀਂ ਗੱਲ ਕਰੀਏ ਭਗਵੰਤਪਾਲ ਸਿੰਘ ਸੱਚਰ ਜਿਹੜੇ ਨੇ ਉਹ ਗਏ ਸੀਗੇ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ, ਫਿਰ ਉਹ ਜਦੋਂ ਰੰਧਾਵਾ ਸਾਹਿਬ ਉਹਨਾਂ ਦੇ ਘਰੇ ਆ ਜਾਂਦੇ ਨੇ ਤੇ ਉਹ ਫਿਰ ਕਾਂਗਰਸ 'ਚ ਆ ਜਾਂਦੇ ਨੇ। ਮੇਰਾ ਸਵਾਲ ਇਹ ਸੀਗਾ ਕਿ ਇਹ ਜਿਹੜੇ ਅੱਜ ਪਰਿਵਾਰ ਸ਼ਾਮਲ ਹੋਏ ਨੇ ਕਿੰਨਾ ਚਿਰ ਸ਼੍ਰੋਮਣੀ ਸਾਡੇ ਪੱਕੇ ਆ, ਸਾਡੇ ਜਿਹੜੇ ਜੋ ਆਉਂਦੇ ਆ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਇਸ ਲੀਡਰਸ਼ਿਪ ਤੇ। ਤੁਸੀਂ ਦੇਖੋ ਜਿਹੜੀ ਕਾਂਗਰਸ ਇੱਕ ਡੁੱਬ ਗਈ ਜਿਹੜੀ ਹੈ ਕਾਂਗਰਸ ਦੇ, ਤੁਸੀਂ ਦੇਖੋ ਸੁੱਖੀ ਰੰਧਾਵਾ ਸਭ ਤੋਂ ਪਾਵਰਫੁਲ ਹੈ ਕਾਂਗਰਸ ਵਿੱਚ, ਜਿਹੜਾ ਆਪਣੇ ਆਪ ਨੂੰ ਸੀਐਮ ਮਤਲਬ ਸੋਚਦਾ ਰਹਿ ਗਿਆ। 15-20 ਮਿੰਟ ਦੀ ਗੱਲ ਰਹਿ ਗਈ ਸੀ, ਉਹਦੇ ਹਲਕੇ ਤੋਂ ਆ ਸਾਰੀ ਲੀਡਰਸ਼ਿਪ ਛੱਡ ਗਈ ਹੈ। ਕਿਉਂ? ਕਿਉਂਕਿ ਉਹਦੀ ਬੋਲੀ ਮਾੜੀ ਹੈ, ਧੱਕੇਸ਼ਾਹੀ ਹੈ, ਲੁੱਟਦਾ ਹੈ, ਤੰਗ ਕਰਦਾ ਲੋਕਾਂ ਨੂੰ। ਅੱਜ ਜਿਹੜਾ ਕੌਂਸਲਰ ਸ਼ਾਮਲ ਕੀਤਾ ਰਿੰਕੂ ਨਰੂਲਾ, ਇਹ ਵੀ ਅਕਾਲੀ ਦਲ ਦਾ ਸਿਪਾਹੀ ਸੀ, ਇਹ ਵੀ ਕਾਂਗਰਸ 'ਚ ਗਿਆ ਸੀ, ਅੱਜ ਫਿਰ ਵਾਪਸ ਆਇਆ ਜੀ। ਇਹ ਛੱਡਣ ਦਾ ਕੀ ਕਾਰਨ ਬਣਿਆ ਸੀ? ਮੈਨੂੰ ਉਦੋਂ ਨਹੀਂ ਪਤਾ, ਪੁਰਾਣੀ ਗੱਲ ਹੋਣੀ ਹੈ। ਉਹ ਇੰਦਰਵੀਰ ਨਾਲ ਬੰਦ ਹੀ ਨਹੀਂ ਸੀ ਉਹਦੀ ਐਮਐਲਏ ਨਾਲ, ਉਦੋਂ ਇੰਦਰਵੀਰ ਐਮਐਲਏ ਨਾਲ ਹੀ ਉਹ ਧੱਕਾ ਕਰਾਉਂਦਾ ਸੀ। ਬੀਜੇਪੀ ਆਪਣੀ ਸਹਿਯੋਗੀ ਪਾਰਟੀ ਹਲੇ ਤੱਕ ਸੀਟ ਐਡਜਸਟਮੈਂਟ ਨਹੀਂ ਕਰ ਸਕੀ, ਕੈਂਡੀਡੇਟ ਪਤਾ ਨਹੀਂ ਕਦੋਂ ਲਾਣੇ ਜਾਣਗੇ। ਦੇਖੋ ਸਭ ਤੋਂ ਸਟੇਬਲ ਪਾਰਟੀ, ਸਭ ਤੋਂ ਸਟੇਬਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ। 2 ਮਹੀਨੇ ਹੋ ਗਏ ਸਾਨੂੰ ਕੈਂਡੀਡੇਟ ਅਨਾਉਂਸ ਕੀਤੇ, ਕੈਂਪੇਨ ਚੱਲਦੀ, ਕੋਈ ਤਰੇੜ ਨਹੀਂ, ਕੋਈ ਲੀਡਰਸ਼ਿਪ ਵਿੱਚ ਕੁਐਸਚਨ ਨਹੀਂ, ਕਲੈਰਿਟੀ ਹੈ ਸੀਐਮ ਕੈਂਡੀਡੇਟ ਕੌਣ ਹੈ, ਕਲੈਰਿਟੀ ਹੈ ਕੈਂਪੇਨ ਕਿਵੇਂ ਚੱਲ ਰਹੀ ਹੈ। ਪੰਜਾਬ ਬਾਰਡਰ ਸੂਬਾ ਹੈ, ਪੰਜਾਬ ਨੂੰ ਐ ਜਿਹਾ ਹੀ ਗੱਠਜੋੜ ਚਾਹੀਦਾ ਜਿਹੜਾ ਸਟੇਬਲ ਹੋਏ। ਉਹਨਾਂ ਵਰਗਾ ਨਹੀਂ ਜਿਹੜੇ ਇੱਕ ਦੂਜੇ ਨੂੰ ਮੰਨਦੇ ਨਹੀਂ। ਅੱਜ ਜੋ ਕਾਂਗਰਸ ਦਾ ਹਾਲ ਹੈ, ਜੋ ਆਮ ਆਦਮੀ ਪਾਰਟੀ ਦਾ ਹਾਲ ਹੈ, ਜੇ ਇਹਨਾਂ ਨੂੰ ਵੋਟ ਦੇਵੋਗੇ ਸਹੀ ਮੈਨੇ ਤੇ ਪੰਜਾਬ ਨੂੰ ਬਰਬਾਦ ਕਰਨਾ ਹੈ। ਡਿਪਟੀ ਸੀਐਮ ਕਿਸ ਤਰ੍ਹਾਂ ਦਾ ਹੋਏਗਾ ਜੀ? ਕਾਂਗਰਸ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਹੀ ਸਾਡੇ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਕਿ ਇਹਨਾਂ ਨੂੰ ਉਂਗਲਾਂ ਤੇ ਨਚਾਇਆ ਜਾ ਸਕੇ। ਤੁਹਾਡਾ ਇਸ ਤੇ ਕੀ ਕਹਿਣਾ ਹੈ? ਜੇ ਛਾਪੇਮਾਰੀ ਹੋ ਕੇ ਕੁਛ ਨਾ ਮਿਲਦਾ ਤਾਂ ਉਹ ਕਹਿ ਸਕਦੇ ਸੀ, ਪਰ ਆ 6-10 ਕਰੋੜ ਇਕੱਠਾ ਕਿੱਥੋਂ ਆਇਆ? ਜਿਹੜਾ ਮੁੱਖ ਮੰਤਰੀ ਦਾ ਭਾਂਜਾ ਹੈ ਉਹਦੇ ਕੋਲੇ ਕਿੰਨੇ ਕਿੱਲੇ ਜ਼ਮੀਨ ਆ ਜਾਂ ਕੋਈ ਫੈਕਟਰੀ ਹੈ? 1 ਕਿੱਲਾ ਜ਼ਮੀਨ ਨਹੀਂ, 1 ਫੈਕਟਰੀ ਨਹੀਂ। ਉਹਦੀ ਕਾਬਲੀਅਤ, ਉਹਦੀ ਜਿਹੜੀ ਜਾਇਦਾਦ ਕੀ ਹੈ? ਉਹ ਮੁੱਖ ਮੰਤਰੀ ਚੰਨੀ ਦੀ ਜਿਹੜੀ ਆਪਣਾ ਭਾਂਜਾ ਹੈ, ਸਾਰਾ ਕੰਮ ਚੰਨੀ ਦਾ ਸੰਭਾਲਣ ਵਾਲਾ। ਅਸੀਂ ਲਗਾਤਾਰ ਤੁਹਾਨੂੰ ਕਹਿ ਰਹੇ ਸੀ ਕਿ
ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਚੰਨੀ ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਹੈ। ਸਾਰੀ ਕਲੈਕਸ਼ਨ ਉਹ ਕਰਦਾ ਤੇ ਤੁਹਾਡੇ ਸਾਹਮਣੇ ਆ ਇੱਕ ਰੇਡ ਵਿੱਚ ਕੱਲੇ ਵਾਲੇ ਇੱਕ ਘਰ 'ਚ 10 ਕਰੋੜ ਮਿਲਿਆ। ਜੇ ਮਰਿੰਡੇ ਚੰਨੀ ਦੇ ਘਰ 'ਚ ਰੇਡ ਪੈ ਜਾਂਦੀ ਤੇ ਮੈਨੂੰ ਲੱਗਦਾ 100 ਕਰੋੜ ਇਕੱਠਾ ਮਿਲਣਾ ਸੀ ਇਹਦੇ ਘਰੇ। ਹੁਣ ਤਾਂ ਮੈਨੂੰ ਕੋਈ ਪੁਲਿਸ ਵਾਲਾ ਦੱਸ ਰਿਹਾ ਸੀ ਕਿ ਇਹਨੇ ਉੱਥੋਂ ਹੀ ਪੈਸਾ ਕੱਢ ਕੇ ਜਿਹੜਾ ਉੱਥੇ ਡਿਊਟੀ ਲੱਗਿਆ ਸੀ ਮੈਨੂੰ ਦੱਸ ਰਿਹਾ ਸੀ ਕੱਢ ਕੇ ਚੰਡੀਗੜ੍ਹ ਆਪਣੇ ਸੀਐਮ ਰੈਜ਼ੀਡੈਂਸ ਲੈ ਕੇ ਗਿਆ ਕਿਉਂਕਿ ਸੋਚਦਾ ਕਿ ਸ਼ਾਇਦ ਚੰਡੀਗੜ੍ਹ ਮੇਰਾ ਆਫੀਸ਼ੀਅਲ ਰੈਜ਼ੀਡੈਂਸ ਹੈ ਉੱਥੇ ਸ਼ਾਇਦ ਨਾ ਪਏ। क्योंकि 5 साल सने कंवर विजय प्रताप सने कांग्रेस ने सियासत खेडी दोषियों नूं फड़न दा उन्हां दा कोई इरादा नहीं सी। ऐस करके जिहड़ा हैगा कि इन्हां ने कली सियासत कीती असीं ऑन सार असीं करांगे। थैंक यू। अच्छा माइक ਹੁਣ मैं चेयरमैन साहब ਨੂੰ ਬੇਨਤੀ ਕਰਾਂਗਾ ਕਿ ਉਹ ਇੱਕ ਮਿੰਟ ਪਹਿਲੇ ਇਹਨਾਂ ਨੂੰ ਅਕਾਲੀ ਦਲ ਦਾ ਡਿਪਟੀ ਸੀਐਮ ਅਕਾਲੀ ਦਲ ਦਾ ਹੋਏਗਾ ਕਿ ਬਸਪਾ ਦਾ ਹੋਏਗਾ ਫੌਜੀ ਸਾਹਿਬ ਇੱਕ ਡਿਪਟੀ ਸੀਐਮ ਬੀਐਸਪੀ ਤੋਂ ਹੋਣਗੇ। ਅਕਾਲੀ ਦਲ ਦਾ ਯਾਰ ਮੈਂ ਅੱਛਾ ਤੁਸੀਂ ਇੱਕ ਮਿੰਟ ਚੇਅਰਮੈਨ ਸਾਹਿਬ ਆਪਣੀ ਗੱਲ ਕਰਨਗੇ ਲੇਬਰ ਫੈਡ ਦੇ ਜੇ ਪੰਜਾਬ ਦੇ ਚੇਅਰਮੈਨ ਸਾਹਿਬ ਅੱਜ ਅਕਾਲੀ ਦਲ ਨੂੰ ਆਪਾਂ ਜੁਆਇਨ ਕੀਤਾ ਕਾਂਗਰਸ ਨੂੰ ਛੱਡ ਕੇ ਆਏ ਆ ਕੀ ਕਾਰਨ ਬਣੇ ਜੀ ਮਦਾਰੀ ਡੁਗਡੁਗੀ ਵਜਾਉਂਦਾ ਤੇ ਕਹਿੰਦਾ ਸੱਪ ਨਿਓਲੇ ਕੀ ਲੜਾਈ ਦਿਖਾਊਂਗਾ। ਲੋਕ ਫਟਾਫਟ ਇਕੱਠੇ ਹੋ ਜਾਂਦੇ ਆ ਉਹ ਮੁੜ ਕੇ ਪੈਸੇ ਡੱਬਾ ਖੜ ਕੇ ਪੈਸੇ ਇਕੱਠੇ ਕਰ ਲੈਂਦਾ ਮੁੜ ਕੇ ਵਿਖਾਲਦਾ ਕੋਈ ਨਹੀਂ। ਉਹਨਾਂ ਸੱਪ ਤੇ ਨਿਓਲੇ ਦੀ ਲੜਾਈ ਵਿਖਾ ਕੇ ਸਾਨੂੰ ਬੇਵਕੂਫ ਬਣਾਇਆ ਵੀ ਬੇਅਦਬੀ ਦਾ ਆ ਕਰਾਂਗੇ ਫਲਾਣੀ ਗੱਲ ਦਾ ਆ ਕਰਾਂਗੇ ਨਸ਼ਿਆਂ ਦਾ ਆ ਕਰਾਂਗੇ ਕੀਤਾ ਕੁਛ ਨਹੀਂ। ਸਾਡਾ ਵਿਸ਼ਵਾਸ ਮੋਹ ਭੰਗ ਹੋਇਆ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਂਤੀਓ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ ਕਰਪਸ਼ਨ ਤੁਹਾਂ ਕੀਤੀ ਰੇਤ ਵਾਲੀ ਮਾਫੀਆ ਦਾ ਰੌਲਾ ਪਾਉਂਦੇ ਸੀ ਅਕਾਲੀ ਦਲ ਦਾ ਉਹ ਵੀ ਨਹੀਂ ਪੂਰਾ ਹੋਇਆ ਕੋਈ ਕੰਮ ਨਹੀਂ ਕੀਤਾ। ਨਸ਼ਾ ਬੰਦ ਹੋ ਗਿਆ ਜੀ ਪੰਜਾਬ ਉਦੋਂ ਵੱਧ ਹੋਇਆ ਜੀ ਕਾਂਗਰਸੀਆਂ ਨੇ ਆਪ ਵੇਚਣਾ ਸ਼ੁਰੂ ਕਰਤਾ ਜੀ। ਪਰ ਬੰਦ ਕਿਉਂ ਨਹੀਂ ਹੋਇਆ ਨਸ਼ਾ ਉਹ ਕੈਪਟਨ ਸਾਹਿਬ ਦੇ ਜਦੋਂ ਨੀਅਤ ਨਹੀਂ ਸੀ ਜੀ ਨੀਤੀ ਦੇ ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ ਹਾਂਜੀ ਕਾਂਗਰਸੀ ਆਗੂ ਨਸ਼ਾ ਵੇਚਦਾ ਕਿਹੜਾ ਨਹੀਂ ਜੀ ਨਾ ਕੋਈ ਨਾ ਤਾਂ ਦੱਸੋ ਥੱਲੇ ਸਾਡੇ ਜ਼ਿਲ੍ਹੇ 'ਚ ਨਸ਼ਾ ਆਮ ਵਿਕਦਾ ਜੀ ਸੁੱਖੀ ਰੰਧਾਵਾ ਨਸ਼ੇ ਵੇਚਣ ਸਾਡੇ ਹਲਕੇ ਵਿੱਚ ਨਸ਼ਾ ਵਿਕਦਾ ਲੋਕ ਰੌਲਾ ਪਾਉਂਦੇ ਆ ਜੀ। ਤੁਹਾਡੇ ਹਲਕੇ ਦਾ ਜਿਹੜਾ ਵਿਧਾਇਕ ਹੈ ਮੰਤਰੀ ਆ ਪਾਵਰਫੁਲ ਮੰਤਰੀ ਆ ਉਹਦਾ ਛਾਇਆ ਜੀ ਬਿਲਕੁਲ ਛਾਇਆ ਤੋਂ ਬਿਨਾ ਹੋ ਹੀ ਨਹੀਂ ਸਕਦਾ ਜੀ। ਸ਼ਰਾਬ ਨਜਾਇਜ਼ ਸ਼ਰਾਬ ਸਾਡੇ ਵਿਕਦੀ ਆ ਜੀ ਸਾਡੇ ਹਲਕੇ ਵਿੱਚ ਕਈ ਬੰਦੇ ਮਰ ਗਏ ਨਜਾਇਜ਼ ਸ਼ਰਾਬ ਨਾਲ। ਚਲੋ ਹਾਂਜੀ ਸਾਰਾ ਕੁਝ ਹਾਂਜੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਉਹ ਗਲਤ ਹੋਏਗਾ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣੇ ਜਿਹੜੀ ਜ਼ਬਾਨ ਸਾਰੇ ਮੈਂ ਉਹੀ ਕਹਿਣਾ ਹੈ ਆਮ ਆਦਮੀ ਪਾਰਟੀ ਤੇ ਤਾਂ ਬਿਲਕੁਲ ਵਿਸ਼ਵਾਸ ਕਰ ਹੀ ਨਹੀਂ ਸਕਦੇ। ਆ ਕਹਿ ਜਾ ਕੇਜਰੀਵਾਲ ਨੂੰ ਜੋ ਸੁਪਨਾਉਣ ਦਾ ਜੋ ਕੇਜਰੀਵਾਲ ਕਰੂਗਾ ਉਹੀ ਹੋਊਗਾ। ਪੰਜਾਬ ਦੇ ਕਿਸੇ ਲੀਡਰ ਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ। ਹੁਣ ਕੋਈ ਜ਼ਬਾਨ ਨਹੀਂ ਹੈ। ਆ ਤੁਸੀਂ ਆਪ ਹੀ ਦੇਖ ਲਓਗੇ ਇਹਨੂੰ ਤਾਂ ਆਪਣੇ ਭਗਵੰਤ ਮਾਨ ਨੂੰ ਤਾਂ ਜਿਵੇਂ ਮਦਾਰੀ ਵਾਂਗੂ ਨਚਾਉਣਗੇ। ਭਗਵੰਤ ਮਾਨ ਦਾ ਸੁਪਨਾ ਪੂਰਾ ਹੋ ਗਿਆ ਜੀ ਸੀਐਮ ਚਿਹਰੇ ਵਾਲਾ ਹੁਣ ਚੰਗਾ ਥੈਂਕ ਯੂ। ਇੱਕ ਮਿੰਟ ਕਿੰਨੇ ਢਵਾਈ ਸੀ ਤੇ ਜਿਹੜੀ ਸੁੱਖੀ ਦੀ ਸੋਨੇ ਦੀ ਲੰਕਾ ਨਾ ਉਹ ਅਸੀਂ ਢਵਾਉਣੀ ਆ ਕਾਲੋ ਸਾਹਿਬ ਦੇ ਨਾਲ ਸਾਥ ਦੇ ਕੇ ਸਾਡਾ ਕਾਲੋ ਸਾਹਿਬ ਬਣਿਆ ਤੇ ਡਿਪਟੀ ਸੀਐਮ ਨੂੰ ਲਾ ਕੇ ਤੇ ਮੰਤਰੀ ਟੌਪ ਦਾ ਬਣਨਾ ਚਾਹੀਦਾ ਸਾਡਾ ਭਰਾ ਤੇ ਬਾਕੀ ਬਹੁਤ ਇੰਪੋਰਟੈਂਟ ਅਹੁਦੇਦਾਰ ਕਾਂਗਰਸ ਪਾਰਟੀ ਤੋਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਹੁਣ ਅਸੀਂ ਡੇਰਾ ਬਾਬਾ ਨਾਨਕ ਜਿਹੜਾ ਇੱਕ ਹੰਕਾਰੀ ਆਪਣੇ ਆਪ ਨੂੰ ਡਿਪਟੀ ਸੀਐਮ ਕਹਿੰਦਾ ਹੈ ਪਰ ਸਾਬਕਾ ਹੋਣ ਵਾਲਾ ਸੁੱਖੀ ਰੰਧਾਵੇ ਦੇ ਹਲਕੇ ਵਿੱਚੋਂ
ਬਹੁਤ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਹੈ। ਮੈਂ ਕਹਿ ਸਕਦਾ ਹਾਂ ਅੱਜ ਦੇ ਬਾਅਦ ਉਹਦੇ ਸੁੱਖੀ ਰੰਧਾਵੇ ਦੇ ਡੇਰਾ ਬਾਬਾ ਨਾਨਕ ਪੈਰ ਹਿਲ ਜਾਣਗੇ, ਜ਼ਮੀਨ ਧਰਤੀ ਹਿਲ ਜੂਗੀ ਉਹਦੀ। ਸਰਦਾਰ ਜਗਤਾਰ ਸਿੰਘ ਗੋਸਲ ਜਿਹੜੇ ਚੇਅਰਮੈਨ ਲੇਬਰ ਫੈਡ ਪੰਜਾਬ ਬਣਾਏ ਸੀ ਕਾਂਗਰਸ ਨੇ, ਉਹ ਅੱਜ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਆ। ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਹਾਰੂਵਾਲ ਜੋ ਐਕਸ ਚੇਅਰਮੈਨ ਹੈ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਇੱਕ ਬਲਰਾਜ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਲਨੌਰ, ਸਰਦਾਰ ਪਰਮਿੰਦਰ ਸਿੰਘ ਕਨਈਆ जनरल सेक्रेटरी एनआरआई विंग कांग्रेस एक्स ब्लॉक समिति मेंबर रितु सोहता जी जो डिस्ट्रिक्ट प्रेसिडेंट है वुमेन विंग आम आदमी पार्टी गुरदासपुर, वो भी श्रोमणी अकाली शामिल हुए हैं। एक आरिफ चौहान जिहड़े क्रिश्चियन सेवा फ्रंट के चेयरमैन है, वो भी श्रोमणी अकाली दल शामिल हुए हैं। सरदार बलदेव सिंह भूरा डायरेक्टर मार्केट कमेटी डेरा बाबा नानक, सतविंदर सिंह ब्लॉक समिति मैंबर कलनौर और कांग्रेस दे आप शामिल हुए हैं। साथ जसबीर सिंह कालो जिहड़े सीनियर वाइस प्रेसिडेंट डिस्ट्रिक्ट कांग्रेस कमेटी गुरदासपुर ते सरपंच वडाला बांगर पिंड दे है, वो भी कांग्रेस छड्ड के श्रोमणी अकाली दल शामिल हुए हैं। दिलबाग सिंह सरपंच किला नत्थू सिंह वाला, कृष्णा जी सरपंच दबुरजी, मुख्तार सिंह समती मैंबर ते सर मुख्तार सिंह समती मैंबर ते बलकार सिंह मैं गल की है ब्लॉक समती मैंबर कलनौर। उन्हां दे नाल सारे ही साथी उन्हां दी जिहड़ी मेन लीडरशिप सी कांग्रेस दी, सुखी रंधावे दी बोली तो, सुखी रंधावे दी डिक्टेटरशिप तो, सुखी रंधावे दी धक्केशाही तो, सुखी रंधावे दी करप्शन तो, सुखी रंधावे ने किवें झूठे केस बनाए है, लोकां नूं तंग कीता है, एक्सटॉर्शन कीती है, इन्हां सारे नूं बर्दाश्त नहीं होया। वो कहंदे कि पंजाब वो हल्के एक जिवें डिक्टेटरशिप नाल जिवें तालिबानी रूल है, ओ जा 5 साल उत्थे हला डेरा बाबा नानक रहे है। अज सारे ही छड्ड के श्रोमणी अकाली दल आ रहे। क्यों आ रहे हैं? क्योंकि उन्होंने पता है कि आ पार्टी 100 साल पुरानी पार्टी है ते श्रोमणी अकाली दल दे सरकारां दे दौरान ही लोक जनता नूं इंसाफ मिलिया। ते मैं सारी लीडरशिप जिहड़ी ज्वाइन कीती है उन्हां नूं जी आए कहना है ते उन्हां नूं पूरा पार्टी विच मान सत्कार दिता जाऊगा। ਕਾਂਗਰਸੀਆਂ ਦੀ ਰੀਤ ਚੱਲ ਰਹੀ ਹੈ, ਖਾਸ ਕਰ ਕਾਂਗਰਸੀ ਆਗੂਆਂ ਦੀ, ਕਿ ਦਿਨੇ ਕਿਸੇ ਪਾਰਟੀ 'ਚ ਹੁੰਦੇ ਨੇ ਤੇ ਰਾਤ ਨੂੰ ਜਦੋਂ ਮਨਾਉਣ ਆਉਂਦੇ ਨੇ ਲੀਡਰ ਉਹਨਾਂ ਮੰਤਰੀ ਸੰਤਰੀ, ਉਹ ਫਿਰ ਕਾਂਗਰਸ ਵਾਪਸ ਆ ਜਾਂਦੇ ਨੇ। ਜਿੰਦੀ ਜਾਗਦੀ ਮਿਸਾਲ ਇੱਕ ਕੁਲਵਿੰਦਰ ਸਿੰਘ ਲਾਡੀ ਵਿਧਾਇਕ ਜਿਹੜੇ ਨੇ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਨੇ ਫਿਰ ਕਾਂਗਰਸ 'ਚ। ਹੁਣ ਜੇਕਰ ਅਸੀਂ ਗੱਲ ਕਰੀਏ ਭਗਵੰਤ ਪਾਲ ਸਿੰਘ ਸੱਚਰ ਜਿਹੜੇ ਨੇ ਉਹ ਗਏ ਸੀਗੇ ਤਰੁਣ ਚੁੱਗ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ, ਫਿਰ ਉਹ ਜਦੋਂ ਰੰਧਾਵਾ ਸਾਹਿਬ ਉਹਨਾਂ ਦੇ ਘਰੇ ਆ ਜਾਂਦੇ ਨੇ ਤੇ ਫਿਰ ਕਾਂਗਰਸ ਆ ਜਾਂਦੇ ਨੇ। ਮੇਰਾ ਸਵਾਲ ਇਹ ਸੀਗਾ ਕਿ ਇਹ ਜਿਹੜੇ ਅੱਜ ਪਰਿਵਾਰ ਸ਼ਾਮਲ ਹੋਏ ਨੇ ਕਿੰਨਾ ਚਿਰ ਸ਼੍ਰੋਮਣੀ ਸਾਡੇ ਪੱਕੇ ਆ, ਸਾਡੇ ਜਿਹੜੇ ਜੋ ਆਉਂਦੇ ਆ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਇਸ ਲੀਡਰਸ਼ਿਪ ਤੇ। ਤੁਸੀਂ ਦੇਖੋ ਜਿਹੜੀ ਕਾਂਗਰਸ ਇੱਕ ਡੁੱਬ ਗਈ ਜਿਹੜੀ ਹੈ ਕਾਂਗਰਸ ਦੇ, ਤੁਸੀਂ ਦੇਖੋ ਸੁਖੀ ਰੰਧਾਵਾ ਸਭ ਤੋਂ ਪਾਵਰਫੁਲ ਹੈ ਕਾਂਗਰਸ ਵਿੱਚ, ਜਿਹੜਾ ਆਪਣੇ ਆਪ ਨੂੰ ਸੀਐਮ ਮਤਲਬ ਸੋਚਦਾ ਰਹਿ ਗਿਆ। 15-20 ਮਿੰਟ ਦੀ ਗੱਲ ਰਹਿ ਗਈ ਸੀ, ਉਹਦੇ ਹਲਕੇ ਤੋਂ ਆ ਸਾਰੀ ਲੀਡਰਸ਼ਿਪ ਛੱਡ ਗਈ ਹੈ। ਕਿਉਂ? ਕਿਉਂਕਿ ਉਹਦੀ ਬੋਲੀ ਮਾੜੀ ਹੈ, ਧੱਕੇਸ਼ਾਹੀ ਹੈ, ਲੁੱਟਦਾ ਹੈ, ਤੰਗ ਕਰਦਾ ਲੋਕਾਂ ਨੂੰ। ਅੱਜ ਜਿਹੜਾ ਕੌਂਸਲਰ ਸ਼ਾਮਲ ਕੀਤਾ ਰਿੰਕੂ ਨਰੂਲਾ, ਇਹ ਵੀ ਅਕਾਲੀ ਦਲ ਦਾ ਸਿਪਾਹੀ ਸੀ, ਇਹ ਵੀ ਕਾਂਗਰਸ 'ਚ ਗਿਆ ਸੀ, ਅੱਜ ਫਿਰ ਵਾਪਸ ਆਇਆ ਜੀ। ਤੇ ਛੱਡਣ ਦਾ ਕੀ ਕਾਰਨ ਬਣਿਆ ਸੀ? ਮੈਨੂੰ ਉਦੋਂ ਨਹੀਂ ਪਤਾ, ਪੁਰਾਣੀ ਗੱਲ ਹੋਣੀ ਹੈ। ਉਹ ਇੰਦਰਵੀਰ ਨਾਲ ਬੰਦ ਹੀ ਨਹੀਂ ਸੀ ਉਹਦੀ ਐਮਐਲਏ ਨਾਲ। ਉਦੋਂ ਇੰਦਰਵੀਰ ਐਮਐਲਏ ਨਾਲ ਹੀ ਉਹ ਧੱਕਾ ਕਰਾਉਂਦਾ ਸੀ। ਬੀਜੇਪੀ ਆਪਣੀ ਸਹਿਯੋਗੀ ਪਾਰਟੀ ਹਲੇ ਤੱਕ ਸੀਟ ਐਡਜਸਟਮੈਂਟ ਨਹੀਂ ਕਰ ਸਕੀ, ਕੈਂਡੀਡੇਟ ਪਤਾ ਨਹੀਂ ਕਦੋਂ ਲਾਣੇ ਜਾਣਗੇ। ਦੇਖੋ ਸਭ ਤੋਂ ਸਟੇਬਲ ਪਾਰਟੀ, ਸਭ ਤੋਂ ਸਟੇਬਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ
बीएसपी ਦਾ 2 ਮਹੀਨੇ ਹੋ ਗਏ ਸਾਨੂੰ ਕੈਂਡੀਡੇਟ ਅਨਾਉਂਸ ਕੀਤੇ, ਕੈਂਪੇਨ ਚੱਲਦੀ, ਕੋਈ ਤਰੇੜ ਨਹੀਂ, ਕੋਈ ਲੀਡਰਸ਼ਿਪ ਵਿੱਚ ਕੁਐਸਚਨ ਨਹੀਂ, ਕਲੈਰਿਟੀ ਹੈ ਸੀਐਮ ਕੈਂਡੀਡੇਟ ਕੌਣ ਹੈ, ਕਲੈਰਿਟੀ ਹੈ ਕੈਂਪੇਨ ਕਿਵੇਂ ਚੱਲ ਰਹੀ ਹੈ। ਪੰਜਾਬ ਬਾਰਡਰ ਸੂਬਾ ਹੈ, ਪੰਜਾਬ ਨੂੰ ਐਜਾ ਹੀ ਗੱਠਜੋੜ ਚਾਹੀਦਾ ਜਿਹੜਾ ਸਟੇਬਲ ਹੋਏ, ਉਹਨਾਂ ਵਰਗਾ ਨਹੀਂ ਜਿਹੜੇ ਇੱਕ ਦੂਜੇ ਨੂੰ ਮੰਨਦੇ ਹੀ ਨਹੀਂ। ਅੱਜ ਜੋ ਕਾਂਗਰਸ ਦਾ ਹਾਲ ਹੈ, ਜੋ ਆਮ ਆਦਮੀ ਪਾਰਟੀ ਦਾ ਹਾਲ ਹੈ, ਜੇ ਇਹਨਾਂ ਨੂੰ ਵੋਟ ਦੇਵੋਗੇ ਸਹੀ ਮੈਨੇ ਤੇ ਪੰਜਾਬ ਨੂੰ ਬਰਬਾਦ ਕਰਨਾ ਹੈ। ਡਿਪਟੀ ਸੀਐਮ ਕਿਸ ਤਰ੍ਹਾਂ ਦਾ ਹੋਏਗਾ ਜੀ? ਕਾਂਗਰਸ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਹੀ ਸਾਡੇ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਕਿ ਇਹਨਾਂ ਨੂੰ ਉਂਗਲਾਂ ਤੇ ਨਚਾਇਆ ਜਾ ਸਕੇ। ਤੁਹਾਡਾ ਇਸ ਤੇ ਕੀ ਕਹਿਣਾ ਹੈ? ਜੇ ਛਾਪੇਮਾਰੀ ਹੋ ਕੇ ਕੁਛ ਨਾ ਮਿਲਦਾ ਤਾਂ ਉਹ ਕਹਿ ਸਕਦੇ ਸੀ, ਪਰ ਆ 6-10 ਕਰੋੜ ਇਕੱਠਾ ਕਿੱਥੋਂ ਆਇਆ? ਜਿਹੜਾ ਮੁੱਖ ਮੰਤਰੀ ਦਾ ਭਾਂਜਾ ਹੈ ਉਹਦੇ ਕੋਲੇ ਕਿੰਨੇ ਕਿੱਲੇ ਜ਼ਮੀਨ ਆ ਜਾਂ ਕੋਈ ਫੈਕਟਰੀ ਹੈ? 1 ਕਿੱਲਾ ਜ਼ਮੀਨ ਨਹੀਂ, ਇੱਕ ਫੈਕਟਰੀ ਨਹੀਂ। ਉਹਦੀ ਕਾਬਲੀਅਤ, ਉਹਦੀ ਜਿਹੜੀ ਜਾਇਦਾਦ ਕੀ ਹੈ? ਉਹ ਮੁੱਖ ਮੰਤਰੀ ਚੰਨੀ ਦੀ ਜਿਹੜੀ ਆਪਣਾ ਭਾਂਜਾ ਹੈ, ਸਾਰਾ ਕੰਮ ਚੰਨੀ ਦਾ ਸੰਭਾਲਣ ਵਾਲਾ। ਅਸੀਂ ਲਗਾਤਾਰ ਤੁਹਾਨੂੰ ਕਹਿ ਰਹੇ ਸੀ ਕਿ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਚੰਨੀ ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਹੈ, ਸਾਰੀ ਕਲੈਕਸ਼ਨ ਉਹ ਕਰਦਾ ਤੇ ਤੁਹਾਡੇ ਸਾਹਮਣੇ ਹੈ। ਇੱਕ ਰੇਡ ਵਿੱਚ ਕੱਲੇ ਵਾਲੇ ਇੱਕ ਘਰ 'ਚ 10 ਕਰੋੜ ਮਿਲਿਆ। ਜੇ ਮਰਿੰਡੇ ਚੰਨੀ ਦੇ ਘਰ 'ਚ ਰੇਡ ਪੈ ਜਾਂਦੀ ਤੇ ਮੈਨੂੰ ਲੱਗਦਾ 100 ਕਰੋੜ ਇਕੱਠਾ ਮਿਲਣਾ ਸੀ ਇਹਦੇ ਘਰੇ। ਹੁਣ ਤਾਂ ਮੈਨੂੰ ਕੋਈ ਪੁਲਿਸ ਵਾਲਾ ਦੱਸ ਰਿਹਾ ਸੀ ਕਿ ਇਹਨੇ ਉੱਥੋਂ ਹੀ ਪੈਸਾ ਕੱਢ ਕੇ, ਜਿਹੜਾ ਉੱਥੇ ਡਿਊਟੀ ਲੱਗਿਆ ਸੀ ਮੈਨੂੰ ਦੱਸ ਰਿਹਾ ਸੀ, ਕੱਢ ਕੇ ਚੰਡੀਗੜ੍ਹ ਆਪਣੇ ਸੀਐਮ ਰੈਜ਼ੀਡੈਂਸ ਲੈ ਕੇ ਗਿਆ, ਕਿਉਂਕਿ ਸੋਚਦਾ ਕਿ ਸ਼ਾਇਦ ਚੰਡੀਗੜ੍ਹ ਮੇਰਾ ਆਫੀਸ਼ੀਅਲ ਰੈਜ਼ੀਡੈਂਸ ਹੈ, ਉੱਥੇ ਸ਼ਾਇਦ ਨਾ ਪਏ। क्योंकि 5 साल सने कंवर विजय प्रताप सने कांग्रेस ने सियासत खेडी, दोषियों नूं फड़न दा उन्हां दा कोई इरादा नहीं सी। ऐस करके ਜਿਹੜਾ ਹੈਗਾ ਕਿ ਇਹਨਾਂ ਨੇ ਕੱਲੀ ਸਿਆਸਤ ਕੀਤੀ, ਅਸੀਂ ਔਨਸਾਰ ਅਸੀਂ ਕਰਾਂਗੇ। ਥੈਂਕ ਯੂ। ਅੱਛਾ ਮਾਈਕ ਹੁਣ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਬਾਦਲ ਸਾਹਿਬ ਡਿਪਟੀ ਸੀਐਮ ਜਿਹੜਾ ਇੱਕ ਮਿੰਟ ਪਹਿਲੇ ਇਹਨਾਂ ਨੂੰ ਅਕਾਲੀ ਦਲ ਦਾ ਡਿਪਟੀ ਸੀਐਮ ਅਕਾਲੀ ਦਲ ਦਾ ਹੋਏਗਾ ਕਿ ਬਸਪਾ ਦਾ ਹੋਏਗਾ, ਕਿਸ ਤਰ੍ਹਾਂ ਦਾ ਚਿਹਰਾ ਹੋਏਗਾ? ਫੌਜੀ ਸਾਹਿਬ ਇੱਕ ਡਿਪਟੀ ਸੀਐਮ ਬੀਐਸਪੀ ਤੋਂ ਹੋਣਗੇ। ਅਕਾਲੀ ਦਲ ਦਾ ਯਾਰ ਮੈਂ ਅੱਛਾ ਤੁਸੀਂ ਇੱਕ ਮਿੰਟ ਚੇਅਰਮੈਨ ਸਾਹਿਬ ਆਪਣੀ ਗੱਲ ਕਰਨਗੇ ਲੇਬਰ ਫਰੰਟ ਦੇ ਜੇ ਪੰਜਾਬ ਦੇ ਚੇਅਰਮੈਨ ਸਾਹਿਬ। ਅੱਜ ਅਕਾਲੀ ਦਲ ਨੂੰ ਆਪਾਂ ਜੁਆਇਨ ਕੀਤਾ, ਕਾਂਗਰਸ ਨੂੰ ਛੱਡ ਕੇ ਆਏ ਆ, ਕੀ ਕਾਰਨ ਬਣੇ ਜੀ? ਮਦਾਰੀ ਡੁਗਡੁਗੀ ਵਜਾਉਂਦਾ ਤੇ ਕਹਿੰਦਾ ਸੱਪ ਨਿਓਲੇ ਕੀ ਲੜਾਈ ਦਿਖਾਊਂਗਾ। ਲੋਕ ਫਟਾਫਟ ਇਕੱਠੇ ਹੋ ਜਾਂਦੇ ਆ, ਉਹ ਮੁੜ ਕੇ ਪੈਸੇ ਡੱਬਾ ਖੜ ਕੇ ਪੈਸੇ ਇਕੱਠੇ ਕਰ ਲੈਂਦਾ, ਮੁੜ ਕੇ ਵਿਖਾਲਦਾ ਕੋਈ ਨਹੀਂ। ਉਹਨਾਂ ਸੱਪ ਤੇ ਨਿਓਲੇ ਦੀ ਲੜਾਈ ਵਿਖਾ ਕੇ ਸਾਨੂੰ ਬੇਵਕੂਫ ਬਣਾਇਆ ਵੀ ਬੇਅਦਬੀ ਦਾ ਆਹ ਕਰਾਂਗੇ, ਫਲਾਣੀ ਗੱਲ ਦਾ ਆਹ ਕਰਾਂਗੇ, ਨਸ਼ਿਆਂ ਦਾ ਆਹ ਕਰਾਂਗੇ। ਕੀਤਾ ਕੁਛ ਨਹੀਂ, ਸਾਡਾ ਵਿਸ਼ਵਾਸ ਮੋਹ ਭੰਗ ਹੋਇਆ। ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਂਤੀਓ, ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ, ਕਰਪਸ਼ਨ ਤੁਹਾਂ ਕੀਤੀ, ਰੇਤ ਵਾਲੀ ਮਾਫੀਆ ਦਾ ਰੌਲਾ ਪਾਉਂਦੇ ਸੀ ਅਕਾਲੀ ਦਲ ਦਾ, ਉਹ ਵੀ ਨਹੀਂ ਪੂਰਾ ਹੋਇਆ, ਕੋਈ ਕੰਮ ਨਹੀਂ ਕੀਤਾ। ਨਸ਼ਾ ਬੰਦ ਹੋ ਗਿਆ ਜੀ ਪੰਜਾਬ? ਉਦੋਂ ਵੱਧ ਹੋਇਆ ਜੀ। ਕਾਂਗਰਸੀਆਂ ਨੇ ਆਪ ਵੇਚਣਾ ਸ਼ੁਰੂ ਕਰਤਾ ਜੀ। ਪਰ ਬੰਦ ਕਿਉਂ ਨਹੀਂ ਹੋਇਆ ਨਸ਼ਾ? ਉਹ ਕੋਈ ਕੈਪਟਨ ਸਾਹਿਬ ਦੇ ਜੋ ਨੀਅਤ ਨਹੀਂ ਸੀ ਜੀ, ਨੀਤੀ ਦੇ ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ? ਹਾਂਜੀ ਕਿਹੜਾ ਕਾਂਗਰਸੀ ਆਗੂ ਨਸ਼ਾ ਵੇਚਦਾ? ਵੇਚਦਾ ਕਿਹੜਾ ਨਹੀਂ ਜੀ। ਕੋਈ ਨਾ ਦੱਸੋ। ਥੱਲੇ ਸਾਡੇ ਜ਼ਿਲ੍ਹੇ 'ਚ ਨਸ਼ਾ ਆਮ ਵਿਕਦਾ ਜੀ। ਸਾਡੇ ਸੁੱਖੀ ਰੰਧਾਵਾ ਨਸ਼ੇ ਵਿੱਚ ਸਾਡੇ ਹਲਕੇ ਵਿੱਚ ਨਸ਼ਾ ਵਿਕਦਾ, ਲੋਕ ਰੌਲਾ ਪਾਉਂਦੇ ਆ ਜੀ। ਤੁਹਾਡੇ ਹਲਕੇ ਦਾ ਜਿਹੜਾ ਵਿਧਾਇਕ ਹੈ, ਮੰਤਰੀ ਆ, ਪਾਵਰਫੁਲ ਮੰਤਰੀ ਆ, ਉਹਦਾ ਛਾਇਆ ਜੀ, ਬਿਲਕੁਲ ਛਾਇਆ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਜੀ। ਨਜਾਇਜ਼ ਸ਼ਰਾਬ ਸਾਡੇ ਵਿਕਦੀ ਆ ਜੀ। ਸਾਡੇ ਹਲਕੇ ਵਿੱਚ ਕਈ ਬੰਦੇ ਮਰ ਗਏ ਨਜਾਇਜ਼ ਸ਼ਰਾਬ ਨਾਲ। ਚਲੋ ਸਾਰਾ ਕੁਝ ਹਾਂਜੀ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਹੋਏਗਾ ਉਹ ਦਲਿਤ ਹੋਏਗਾ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣੇ ਜਿਹੜੀ ਜ਼ਬਾਨ ਸਾਰੇ ਮੈਂ ਉਹੀ ਕਹਿਣਾ ਹੈ, ਆਮ ਆਦਮੀ ਪਾਰਟੀ ਤੇ ਤਾਂ ਬਿਲਕੁਲ ਵਿਸ਼ਵਾਸ ਕਰ ਹੀ ਨਹੀਂ ਸਕਦੇ। ਆ ਕਹਿ ਜਾ ਕੇਜਰੀਵਾਲ ਨੂੰ ਜੋ ਸੁਪਨਾ ਹੁੰਦਾ, ਜੋ ਕੇਜਰੀਵਾਲ ਕਰੂਗਾ ਉਹੀ ਹੋਊਗਾ। ਪੰਜਾਬ ਦੇ ਕਿਸੇ ਲੀਡਰ ਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ।
ਹੁਣ ਕੋਈ ਜਵਾਬ ਨਹੀਂ ਹੈ। ਆ ਤੁਸੀਂ ਆਪ ਹੀ ਦੇਖ ਲਓਗੇ, ਇਹਨੂੰ ਤਾਂ ਆਪਣੇ ਭਗਵੰਤ ਮਾਨ ਨੂੰ ਤਾਂ ਜਿਵੇਂ ਮਦਾਰੀ ਵਾਂਗੂ ਨਚਾਉਣਗੇ। ਭਗਵੰਤ ਮਾਨ ਦਾ ਸੁਪਨਾ ਪੂਰਾ ਹੋ ਗਿਆ ਜੀ ਸੀਐਮ ਚਿਹਰੇ ਵਾਲਾ। ਹੁਣ ਚੰਗਾ, ਥੈਂਕ ਯੂ। ਇਹਨੇ ਢਵਾਈ ਸੀ ਤੇ ਜਿਹੜੀ ਸੁੱਖੀ ਦੀ ਸੋਨੇ ਦੀ ਲੰਕਾ ਨਾ ਉਹ ਅਸੀਂ ਢਵਾਉਣੀ ਆ ਕਾਲੋ ਸਾਹਿਬ ਦੇ ਨਾਲ ਸਾਥ ਦੇ ਕੇ। ਪਰ ਮੈਂ ਇੱਕ ਬੇਨਤੀ ਕਰਾਂ, ਸਾਡਾ ਕਾਲੋ ਸਾਹਿਬ ਬਣਿਆ ਤੇ ਡਿਪਟੀ ਸੀਐਮ ਨੂੰ ਲਾ ਕੇ ਤੇ ਮੰਤਰੀ ਟੌਪ ਦਾ ਬਣਨਾ ਚਾਹੀਦਾ ਤੁਹਾਡਾ ਭਰਾ। ਅਰੇ ਤੇ ਬਾਕੀ ਬਹੁਤ ਇੰਪੋਰਟੈਂਟ ਅਹੁਦੇਦਾਰ ਕਾਂਗਰਸ ਪਾਰਟੀ ਤੋਂ ਛੱਡ ਕੇ ਸ਼੍ਰੋਮਣੀ